ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਾ ਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਤੇ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 15 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਡੱਲੇਵਾਲ ਸਾਹਿਬ ਤੋਂ। ਡੱਲੇਵਾਲ ਮਾਮਲੇ ਦੇ ਵਿੱਚ ਮੈਡੀਕਲ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਜੀ। ਵੇਖੋ ਪ੍ਰਵੀਨ ਜੀ, ਜੇ ਇਸ ਕਹਿ ਲਓ ਕਿ ਇੱਕ ਸੈਂਸਿਟਿਵ ਮੋੜ ਤੇ ਆ ਕੇ ਵੀ ਸਰਕਾਰਾਂ ਸਹੀ ਨਾ ਬੋਲਣ, ਸਹੀ ਨਾ ਕਰਨ, ਸਹੀ ਜਾਣਕਾਰੀ ਨਾ ਦੇਣ, ਸਹੀ ਢੰਗ ਦੇ ਨਾਲ ਆਪਣੀ ਅਪਰੋਚ ਕਾਇਮ ਨਾ ਕਰਨ, ਤਾਂ ਮੇਰੇ ਖਿਆਲ ਦੇ ਨਾਲ ਇਹ ਦੁਖਦ ਹੈ। ਦੁਖਦ ਨਹੀਂ, ਅਸਲ ਦੇ ਵਿੱਚ ਹੁਣ ਦੁਖਦ ਤੋਂ ਅਗਲਾ ਪੜਾਅ ਜਿਹੜਾ ਸਿਆਸਤ ਜਿਹੜੀ ਉਹ ਖਤਰਨਾਕ ਤੱਕ ਦਾ ਸਫ਼ਰ ਜਿਹੜਾ ਹੈ ਨਾ ਉਹ ਤੈਅ ਕਰ ਰਹੀ ਆ। ਕਿਉਂਕਿ ਇੱਕ ਦੁਖਦ ਹੁੰਦਾ, ਇੱਕ ਖਤਰਨਾਕ ਹੁੰਦਾ ਕਿ ਉਸ ਤੋਂ ਬਾਅਦ ਕਈ ਵਾਰ ਜਿਹੜੀ ਲਾਪਰਵਾਹੀ ਹੈ ਨਾ ਉਹ ਖਤਰਨਾਕ ਹੋ ਜਾਂਦੀ ਹੈ। ਸੋ ਤੁਸੀਂ ਦੇਖੋ ਕਿ ਇਹਨਾਂ ਦੀ ਹੁਣ ਅੱਜ ਸੁਣਵਾਈ ਸੀਗੀ ਸੁਪਰੀਮ ਕੋਰਟ ਦੇ ਵਿੱਚ, ਤਾਂ ਇਹਨਾਂ ਨੇ ਜਾ ਕੇ ਪਹਿਲਾਂ ਕਿਹਾ ਕਿ ਇਹਨਾਂ ਦੀ ਹਾਲਤ ਜਿਹੜੀ ਹੈ ਨਾ ਜੀ ਉਹ ਸਥਿਰ ਹੈ, ਮਤਲਬ ਕਿ ਇਹਨਾਂ ਨੇ ਕਿਹਾ ਜੀ ਕਿ ਠੀਕ ਠਾਕ ਆ। ਤੇ ਫਿਰ ਇਹਨਾਂ ਨੇ ਮਤਲਬ ਕਿ ਪਹਿਲਾਂ ਸੁਧਾਰ ਕਿਹਾ ਕਿ ਹਾਲਾਤ ਜਿਹੜੇ ਆ ਉਹਨਾਂ ਦੇ ਫਿਜ਼ੀਕਲੀ ਉਹ ਠੀਕ ਨੇ। ਫਿਰ ਸਟੇਬਲ ਕਿਹਾ, ਮਤਲਬ ਕਿ ਜਦੋਂ ਉਹਨਾਂ ਨੇ ਰਿਪੋਰਟਾਂ ਵਗੈਰਾ ਮੰਗਾਈਆਂ ਕਿ ਬਈ ਤੁਸੀਂ ਦੱਸੋ ਕਿਸ ਤਰ੍ਹਾਂ ਦੇ ਹਾਲ ਨੇ ਉਹਨਾਂ ਦੇ, ਤਾਂ ਇਹਨਾਂ ਨੇ ਕਿਹਾ ਕਿ ਸੁਧਾਰ ਹੈ ਜੀ। ਪਰ ਜਦੋਂ ਸੁਪਰੀਮ ਕੋਰਟ ਨੇ ਇਸ ਬਾਰੇ ਪੁੱਛਿਆ ਬਾਅਦ ਦੇ ਵਿੱਚ, ਤਾਂ ਇਹਨਾਂ ਨੇ ਕਿਹਾ ਕਿ ਹਾਲਾਤ ਉਹਨਾਂ ਦੇ ਜੀ ਸਥਿਰ ਨੇ। ਤੇ ਫਿਰ ਉਹਨਾਂ ਨੇ ਕਿਹਾ ਕਿ ਦੇਖੋ ਡੱਲੇਵਾਲ ਨੂੰ ਲੈ ਕੇ ਜੋ ਵੀ ਪ੍ਰੋਗਰੈਸ ਹੋ ਰਹੀ ਹੈ ਉਹ ਦੱਸੋ ਸਰ ਜੀ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਸਾਡੀ ਟੀਮ ਸਿਰਫ 10 ਮੀਟਰ ਦੀ ਦੂਰੀ ਤੇ ਆ। ਜਸਟਿਸ ਸੂਰਿਆਕਾਂਤ ਨੇ ਪੁੱਛਿਆ ਕਿ ਤੁਸੀਂ ਕਹਿ ਰਹੇ ਹੋ ਕਿ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ, ਡਾਕਟਰ ਇੱਥੇ ਨੇ, ਤਾਂ ਇਹਨਾਂ ਨੇ ਫਿਰ ਅੱਗੋਂ ਸਿੱਬਲ ਸਾਹਿਬ ਨੇ ਜਵਾਬ ਦਿੱਤਾ ਕਿ ਅਸੀਂ ਬਲੱਡ ਟੈਸਟ ਕਰਨ ਦੀ ਇਜਾਜ਼ਤ ਮੰਗੀ ਸੀ, ਉਹਨਾਂ ਨੇ ਦੇ ਦਿੱਤੀ। ਤੇ ਇਸ ਤੇ ਸੂਰਿਆਕਾਂਤ ਜਿਹੜੇ ਜਸਟਿਸ ਨੇ ਉਹਨਾਂ ਨੇ ਕਿਹਾ ਕਿ ਕੁਝ ਲੋਕ ਉਹਨਾਂ ਤੇ ਪ੍ਰੈਸ਼ਰ ਪਾ ਰਹੇ ਨੇ, ਤਾਂ ਇਸ ਦਾ ਮਤਲਬ ਕਿ ਉਹ ਵਿਰੋਧ ਨਹੀਂ ਕਰਨਗੇ, ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਜਿਹੜਾ ਹੋਣਾ ਚਾਹੀਦਾ। ਤਾਂ ਇਹਨਾਂ ਨੇ ਸਪਸ਼ਟ ਕੀਤਾ ਕਿ ਸਿਹਤ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ, ਬਲਕਿ ਪੰਜਾਬ ਦੇ ਚੀਫ ਸੈਕਟਰੀ ਦੇ ਐਫੀਡੇਵਿਟ ਦੇ ਮੁਤਾਬਕ ਲਾਗੀ ਸੀ ਵਿੱਚ ਮੈਂ ਸਾਇਲੈਂਟ ਜੀ ਕੋਈ ਨਾ, ਉਹਨਾਂ ਨੇ ਕਿਹਾ ਕਿ ਬਲਕਿ ਪੰਜਾਬ ਦੇ ਚੀਫ ਸੈਕਟਰੀ ਦੇ ਐਫੀਡੇਵਿਟ ਦੇ ਮੁਤਾਬਕ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਸਥਿਰ ਹੈ। ਯਾਨੀ ਜੇ ਆਪਾਂ ਦੇਖੀਏ ਕੁਝ ਚੀਜ਼ਾਂ ਜਿਹੜੀਆਂ ਨੇ ਸੁਣਵਾਈ ਦੀਆਂ ਸਪਸ਼ਟ ਨਹੀਂ ਹੁੰਦੀਆਂ, ਮੈਂ ਉਹਨਾਂ ਨੂੰ ਥੋੜਾ ਜਿਹਾ ਹੋਰ ਸਾਦੇ ਢੰਗ ਨਾਲ ਦੱਸ ਦੇਣਾ। ਮਤਲਬ ਕਿ ਇਹਨੂੰ ਆਪਾਂ ਮੁੱਖ ਦੀ ਗੱਲ ਦੇ ਤੌਰ ਤੇ ਏਦਾਂ ਲੈ ਲਈਏ ਕਿ ਜਾ ਕੇ ਵਕੀਲ ਕਹਿ ਰਿਹਾ ਕਿ ਦੇਖੋ ਜੀ ਅਸੀਂ 10 ਮੀਟਰ ਦੀ ਦੂਰੀ ਤੇ ਆ ਜੀ, ਹਾਲਾਤ ਜਿਹੜੇ ਫਿਜ਼ੀਕਲੀ ਆ ਉਹਨਾਂ ਦੇ ਉਹ ਸੁਧਾਰ ਵੱਲ ਹੈ। ਉਹਨਾਂ ਨੇ ਚੱਕ ਕੇ ਚੀਫ ਸੈਕਟਰੀ ਦਾ ਫਿਰ ਹਲਫਨਾਮਾ ਰੱਖਤਾ ਹੋਏਗਾ। ਕਿਆ ਦੇਖੋ ਜੀ, ਇਹ ਤਾਂ ਕਹਿ ਰਹੇ ਨੇ ਕਿ ਇਹਨਾਂ ਦੀ ਹਾਲਤ ਜਿਹੜੀ ਹੈ ਉਹ ਸਟੇਬਲ ਹੈ, ਉਹ ਠੀਕ ਨਹੀਂ ਕਹਿ ਸਕਦੇ। ਤਾਂ ਇੱਧਰ ਆਪਾਂ ਨੂੰ ਵੀ ਪਤਾ ਕਿ ਡੱਲੇਵਾਲ ਨੂੰ ਤੇ ਹੁਣ ਪਾਣੀ ਪੀਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਸਰ, ਕਿਉਂਕਿ ਹੱਡੀਆਂ ਦੀ ਮੁੱਠੋਂ ਰਹਿ ਗਏ ਨੇ, ਪੇਸ਼ੈਂਟ ਉਹ ਪਹਿਲਾਂ ਹੀ ਸੀਗੇ। ਤਾਂ ਖੈਰ ਮਤਲਬ ਕਿ ਹਾਲਾਤ ਜਦੋਂ ਇਸ ਤਰ੍ਹਾਂ ਦੇ ਹੋਣ ਕਿ ਸਰਕਾਰ ਦਾ ਵਕੀਲ ਕਪਿਲ ਸਿੱਬਲ ਹੈ ਉਹ ਕੁਝ ਹੋਰ ਕਹਿ ਰਿਹਾ ਕਿ ਜੀ ਹਾਲਤ ਉਹਨਾਂ ਦੀ ਠੀਕ ਹੈ, ਮਤਲਬ ਕਿ 10 ਮੀਟਰ ਦੀ ਦੂਰੀ ਤੇ ਮੈਡੀਕਲ ਟੀਮ ਹੈ, ਕੋਈ ਚਿੰਤਾ ਵਾਲੀ ਗੱਲ ਨਹੀਂ ਹੈ।
ਤਾਂ ਜਦੋਂ ਐਫੀਡੈਵਿਟ ਕੱਢ ਕੇ ਉੱਥੇ ਚੀਜ਼ ਹੋਰ ਵੇਖੀ ਜਾਵੇ ਤਾਂ ਕੀ ਸਮਝੋਗੇ ਤੁਸੀਂ ਇਸ? ਮਤਲਬ ਕਿ ਪੰਜਾਬ ਸਰਕਾਰ ਉਹ ਲੜ ਰਹੇ ਨੇ ਕੇਂਦਰ ਦੇ ਨਾਲ, ਇਹਨਾਂ ਦੇ ਨਾਲ ਤੇ ਕੋਈ ਸਿੱਧੀ ਲੜਾਈ ਵੀ ਨਹੀਂ ਹੈ, ਤਾਂ ਫਿਰ ਵੀ ਪੰਜਾਬ ਸਰਕਾਰ ਅਜਿਹਾ ਕਰ ਰਹੀ ਹੈ। ਤਾਂ ਤੁਸੀਂ ਸੋਚ ਸਕਦੇ ਹੋ ਕਿ ਇੱਥੋਂ ਦੀ ਸਿਆਸਤ ਜਿਹੜੀ ਹੈ ਉਹ ਕਿਸ ਢੰਗ ਦੇ ਨਾਲ ਇਸ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰਨਾ ਚਾਹੁੰਦੀ ਹੈ, ਜੀ ਚਾਹੇ ਉਹ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਦੀ ਕੇਂਦਰ ਦੀ। ਸਰਕਾਰ ਹੋਵੇ। ਤਾਂ ਦੂਜੇ ਪਾਸੇ ਜੇ ਆਪਾਂ ਇਹਨੂੰ ਛੱਡ ਦਈਏ, ਅੱਜ ਦੀ ਸੁਣਵਾਈ ਦਾ ਜੇ ਮੁੱਖ ਆਪਾਂ ਬਿੰਦੂ ਦੇਖੀਏ ਤਾਂ ਉਹ ਇਹੋ ਹੀ ਰਿਹਾ ਕਿ ਹੁਣ ਮਤਲਬ ਕਿ ਏਮਸ ਦਾ ਓਪੀਨੀਅਨ ਸੁਪਰੀਮ ਕੋਰਟ ਲਏਗਾ, ਯਾਨੀ ਨਿਚੋੜ ਇਹ ਕੱਢ ਲਓ। ਇਹ ਸਾਰੀਆਂ ਮੈਡੀਕਲ ਰਿਕਾਰਡ ਆ ਜਾਏਗਾ ਨਾ, ਉਸ ਤੋਂ ਬਾਅਦ ਫਿਰ ਏਮਸ ਦੇ ਡਾਕਟਰਾਂ ਦਾ ਓਪੀਨੀਅਨ ਲਿਆ ਜਾਏਗਾ ਕਿ ਕੀ ਕੀਤਾ ਜਾ ਸਕਦਾ ਤੇ ਉਹਨਾਂ ਦੀ ਫਿਜ਼ੀਕਲ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ। ਮਤਲਬ ਕਿ ਇਹ ਹੋ ਗਿਆ ਸੁਣਵਾਈ ਵਾਲਾ ਪਾਰਟ, ਠੀਕ ਹੈ ਜੀ। ਤਾਂ ਮਤਲਬ ਕਿ ਅੱਜ 51 ਦਿਨ ਪੂਰੇ ਹੋ ਗਿਆ, ਤਾਂ ਹੁਣ ਜਿਹੜੀ ਅਗਲੀ ਸੁਣਵਾਈ ਹੋਏਗੀ ਉਹ ਇੱਕ ਹਫ਼ਤੇ ਬਾਅਦ ਹੋਏਗੀ 22 ਜਨਵਰੀ ਜੀ। ਪਰ ਜੇ ਮਤਲਬ ਕਿ ਇਸ ਤਰ੍ਹਾਂ ਹੀ ਹਾਲਤ ਨਿਗਰਦੀ ਗਈ ਡੱਲੇਵਾਲ ਦੀ, ਤਾਂ ਮੇਰੇ ਖਿਆਲ ਦੇ ਨਾਲ ਸੁਣਵਾਈ ਬਹੁਤ ਲੰਬੀ ਵੀ ਹੋ ਸਕਦੀ ਹੈ, ਵੇਖਣ ਨੂੰ ਇਹ ਹਫ਼ਤੇ ਦੀ। ਪਰ ਦੂਜੇ ਪਾਸੇ ਹੁਣ ਸ਼ੰਭੂ ਬਾਰਡਰ ਤੇ ਕੱਲ 12 ਵਜੇ ਇੱਕ ਪ੍ਰੈਸ ਕਾਨਫਰੰਸ ਹੋਏਗੀ। ਇਹਦੇ ਵਿੱਚ ਮਤਲਬ ਕਿ MSP ਗਰੰਟੀ ਕਾਨੂੰਨ ਤੇ ਹੋਰ ਮੁੱਦਿਆਂ ਤੇ ਰਣਨੀਤੀ ਤਿਆਰ ਕਰਨ ਲਈ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਬਈ ਪੰਜਾਬ ਭਾਜਪਾ ਦੀ ਜਿਹੜੀ ਇੱਕ ਬੈਠਕ ਹੈ, ਕੱਲ ਆਪਾਂ ਜਿਵੇਂ ਦੱਸਿਆ ਸੀਗਾ ਕਿ ਮੈਨੂੰ ਉੜਦੀ ਜੀ ਜਾਣਕਾਰੀ ਮਿਲੀ ਸੀਗੀ ਜੀ। ਤਾਂ ਹੁਣ ਇਹਦੇ ਚ ਸਪਸ਼ਟ ਹੋ ਗਿਆ ਕਿ ਬਈ ਇਹ ਮੀਟਿੰਗ ਹੋਏਗੀ, ਇਹਨਾਂ ਦੀ ਪੰਜਾਬ ਭਾਜਪਾ ਦੀ ਜਿਹੜੀ ਬੈਠਕ ਹੈ ਉਹ ਹੋਏਗੀ ਤੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਜਿਹੜੀ ਆ ਆਯੋਜਿਤ ਕੀਤੀ ਜਾ ਸਕਦੀ ਹੈ। ਮਤਲਬ ਕਿ ਐਸਾ ਕੱਲ ਦਾ ਸ਼ਡਿਊਲ ਹੈ। ਉਧਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ 26 ਫਰਵਰੀ ਦੇ ਮੌਕੇ ਤੇ SKM ਵਾਲਿਆਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਨਿਕਲੇਗਾ। ਤੁਹਾਨੂੰ ਯਾਦ ਹੈ ਨਾ? ਹਾਂਜੀ ਕੀਤਾ ਟਰੈਕਟਰ ਮਾਰਚ ਬੜੇ ਨਿਕਲੇ ਸੀਗੇ ਦਿੱਲੀ ਅੰਦੋਲਨ ਵੇਲੇ, ਯਾਦ ਹੋਣਾ ਤੁਹਾਨੂੰ ਸਾਰਾ ਕੁਝ, ਟਰੈਕਟਰ ਮਾਰਚ। ਤਾਂ ਉਸੇ ਤਰ੍ਹਾਂ ਮਤਲਬ ਕਿ ਇਹ ਚੀਜ਼ਾਂ ਫਿਰ ਆਪਾਂ ਸਮਝ ਸਕਦੇ ਹਾਂ ਪ੍ਰਵੀਨ ਜੀ। ਵੈਸੇ ਤੁਸੀਂ ਬਿਹਤਰ ਸਮਝਦੇ ਹੋ, ਬਹੁਤ ਨੇੜਿਓਂ ਤੁਸੀਂ ਉਹ ਸੰਘਰਸ਼ ਦੇਖਿਆ ਕਿ ਇਹ ਇੱਕ ਤਰ੍ਹਾਂ ਨਾਲ ਲਾਮਬੰਦੀ ਦਾ ਹੀ ਤਰੀਕਾ ਫਿਰ ਸਟਾਰਟ ਹੈ ਨਵੇਂ ਸਿਰੇ ਤੋਂ। 26 ਮਾਰਚ ਦੇ ਮੌਕੇ ਤੇ ਟਰੈਕਟਰ ਮਾਰਚ ਕੀਤਾ ਜਾਵੇ, ਲੋਕਾਂ ਨੂੰ ਨਾਲ ਜੋੜਿਆ ਜਾਵੇ, ਲੋਕਾਂ ਨੂੰ ਦੱਸਿਆ ਜਾਵੇ ਕਿ ਲੜਾਈ ਕਿਸ ਪੱਧਰ ਦੀ ਹੈ ਤੇ ਲੜਾਈ ਕਿਸ ਦਿਸ਼ਾ ਵੱਲ ਨੂੰ ਵੱਧ ਰਹੀ ਆ। ਯਾਨੀ ਸੰਘਰਸ਼ ਹੀ ਕਵਾਂਗੇ, ਲੜਾਈ ਕੋਈ ਕਿਸਾਨ ਜਿਹੜੇ ਤੋਪਾਂ ਨਾਲ ਲੜਾਈ ਨਹੀਂ ਲੜਦੇ ਹੁੰਦੇ, ਤੁਹਾਨੂੰ ਪਤਾ ਹੀ ਆ। ਤਾਂ ਬਹਰਹਾਲ ਇਹ ਸਾਰੀਆਂ ਗੱਲਾਂ ਬਾਤਾਂ ਸੀਗੀਆਂ। ਸੁਣਵਾਈ ਸਿਰਫ ਕਹਿ ਲਓ ਕਿ ਡੱਲੇਵਾਲ ਸਾਹਿਬ ਨੂੰ ਲੈ ਕੇ ਸੀ, ਹੋਰ ਕਿਸੇ ਚੀਜ਼ ਨੂੰ ਨਹੀਂ ਸੀ ਲੈ ਕੇ। ਤੇ ਉਹਦੇ ਵਿੱਚ ਵੀ ਜਿਹੜੀ ਕੰਟਰਾਡਿਕਸ਼ਨ ਇਹਨਾਂ ਦੀ ਵੇਖਣ ਨੂੰ ਮਿਲੀ। ਫਿਰ ਸੁਪਰੀਮ ਕੋਰਟ ਨੇ 7 ਦਿਨ ਦਾ ਵਕਫਾ ਹੋਰ ਪਾਇਆ ਸੁਣਵਾਈ ਵਾਸਤੇ ਅਤੇ ਏਮਸ ਦਾ ਓਪੀਨੀਅਨ ਮੰਗਿਆ। ਇਹ ਸੁਣਵਾਈ ਦਾ ਪਾਰਟ ਹੈ। ਦੂਜਾ ਕਿ ਭਾਜਪਾ ਵਾਲੀ ਮੀਟਿੰਗ ਜਾਂ ਬੈਠਕ ਜਿਵੇਂ ਆਪਾਂ ਕੱਲ ਗੱਲ ਕਰ ਹੀ ਦਿੱਤੀ ਸੀ, ਉਹ ਤੈਅ ਹੋ ਗਈ। ਇਸ ਤੋਂ ਇਲਾਵਾ SKM ਦਾ ਐਕਸ਼ਨ ਪ੍ਰੋਗਰਾਮ ਆਇਆ। ਸੋ ਅੱਜ ਦੀ ਕਿਸਾਨ ਸੰਘਰਸ਼ ਨਾਲ ਜੁੜੀ ਇਹੀ ਅਪਡੇਸ਼ਨ ਹੈ ਜੀ। ਤੇ ਮਿੰਟੂ ਜੀ, ਕਾਂਗਰਸ ਵਿਧਾਇਕ ਖਿਲਾਫ ਜਿਹੜੀ ਪਟੀਸ਼ਨ ਪਾਈ ਗਈ ਸੀ ਉਹ ਖਾਰਜ ਕਰ ਦਿੱਤੀ ਗਈ ਹੈ ਜੀ। ਹਾਂਜੀ, ਇੱਕ ਥੋੜਾ ਜਿਹਾ ਪਟੀਸ਼ਨ ਕਰ ਦਈਏ ਤਾਂ 111 ਕਿਸਾਨ ਹੋਰ ਵੀ ਉੱਥੇ ਬੈਠ ਗਏ। ਯਾਨੀ ਹੁਣ 112 ਡੱਲੇਵਾਲ ਹੋ ਗਏ ਜੀ। ਕਰੋ ਗੱਲ ਜੀ। ਮੈਂ ਕਿਹਾ ਕਾਂਗਰਸੀ ਜਿਹੜੇ ਵਿਧਾਇਕ ਨੇ ਉਹਨਾਂ ਦੇ ਖਿਲਾਫ ਕੋਈ ਪਟੀਸ਼ਨ ਪਾਈ ਗਈ ਸੀ ਮਿੰਟੂ ਜੀ, ਉਹ ਖਾਰਜ ਕਰ ਦਿੱਤੀ ਗਈ ਹੈ। ਸੁਖਪਾਲ ਸਿੰਘ ਖਹਿਰਾ ਜੀ। ਤਾਂ ਦੇਖੋ, ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਖਿਲਾਫ ED ਨੇ ਬੜੀ ਜ਼ਬਰਦਸਤ ਕਾਰਵਾਈ ਕੀਤੀ ਸੀ ਕਿ ਸਭਨਾਂ ਨੂੰ ਯਾਦ ਹੋਏਗਾ। ਉਸ ਵੇਲੇ ਕਹਿ ਲਓ ਕਿ ਸਿਤਾਰੇ ਗਰਦਿਸ਼ ਦੇ ਵਿੱਚ ਚਲੇ ਗਏ ਸੀਗੇ, ਜੇਲ੍ਹ 'ਚ ਜਾਣਾ ਪਿਆ। ਮਤਲਬ ਕਿ ਤੁਹਾਨੂੰ ਪਤਾ ਹੀ ਆ, ਪਾਰਟੀ 'ਚ ਬਗਾਵਤ ਕੀਤੀ ਇਹਨਾਂ ਨੇ। ਬਗਾਵਤ ਕਰਨ ਤੋਂ ਬਾਅਦ ਆਪਣੀ ਪਾਰਟੀ ਬਣਾਈ, ਆਮ ਆਦਮੀ ਪਾਰਟੀ ਛੱਡ ਕੇ। ਫਿਰ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ, ਉਹ ਲੱਗਿਆ ਕਿ ਸਭ ਖਤਮ ਹੋ ਗਿਆ। NDPS ਦਾ ਮੁਕੱਦਮਾ, ED ਦੀ ਜਾਂਚ, ਘਰ 'ਚ ਛਾਪੇ ਮਾਰੇ। ਫਿਰ ਮਤਲਬ ਕਿ ਸਭ ਕੁਛ। ਵੱਡੇ ਵੱਡੇ ਸਿਆਸੀ ਪੰਡਤ ਕਹਿੰਦੇ ਸੀਗੇ ਕਿ ਸੁਖਪਾਲ ਖਹਿਰਾ ਦਾ ਭੁਲੱਥ ਤੋਂ ਜਿੱਤਣਾ ਹੀ ਮੁਸ਼ਕਲ ਹੈ। ਤਾਂ ਉਹ ਜੇਲ੍ਹ ਨੇ ਵੇਖ ਲਓ ਕਿ ਸਾਰੀ ਪਾਸ ਹੀ ਪਲਟ ਦਿੱਤੀ, ਤਾਂ ਭੁਲੱਥ ਤੋਂ ਫੇਰ ਜਿੱਤ ਕੇ ਆ ਗਏ। ਤਾਂ ਮਤਲਬ ਕਾਂਗਰਸ ਦੇ ਵਿਧਾਇਕ ਆ। ਹੁਣ ਇਹਨਾਂ ਦੇ ਜਿਵੇਂ ਆਪਾਂ ਕਹਿੰਦੇ ਆ ਕਿ ਠੀਕ ਹੈ, ਉਸ ਤੋਂ ਬਾਅਦ ਫੇਰ ਜੇਲ੍ਹ 'ਚ ਜਾਣਾ ਪਿਆ। ਯਾਦ ਹੈ ਨਾ ਤੁਹਾਨੂੰ, ਭਗਵੰਤ ਮਾਨ ਹੋਰਾਂ ਨੇ ਵੀ ਜੇਲ੍ਹ 'ਚ ਸੁੱਟ ਦਿੱਤਾ। ਤਾਂ
ਮਤਲਬ ਕਿ ਕਈ ਵਾਰ ਹੁੰਦਾ ਹੈ ਪ੍ਰਵੀਨ ਜੀ ਕਿ ਮੈਂ ਵੈਸੇ ਨਾ ਜ਼ਿੰਦਗੀ 'ਚ ਵੀ ਅਕਸਰ ਅਸੀਂ ਜਦੋਂ ਦੋਸਤ ਮਿਲਦੇ ਆ ਨਾ, ਤਾਂ ਜਦੋਂ ਮੇਰੇ ਤੇ ਗੱਲ ਆਉਂਦੀ ਤੇ ਮੈਂ ਉਹਨਾਂ ਨੂੰ ਕਹਿੰਦਾ ਨਾ ਯਾਰ ਮੇਰੀ ਜ਼ਿੰਦਗੀ ਨਾ ਮੈਂ ਆਪਦੀ ਜ਼ਿੰਦਗੀ ਨੂੰ ਟੈਸਟ ਮੈਚ ਵਰਗਾ ਵੇਖਦਾ। ਜੀ। ਤਾਂ ਮੈਨੂੰ ਇਉਂ ਲੱਗਦਾ ਕਿ 2 ਪਾਰੀਆਂ ਹੁੰਦੀਆਂ ਬੰਦੇ ਦੀ ਜ਼ਿੰਦਗੀ ਦੀਆਂ। ਹੂੰ, ਹੂੰ। ਮਾਫ਼ ਕਰਨਾ ਥੋੜੀ ਪਰਸਨਲ ਗੱਲ ਨਹੀਂ ਕਰ ਰਿਹਾ। ਹੂੰ, ਹੂੰ। ਇੱਕ ਕਹਿ ਲਓ ਕਿ ਸਮਝ ਵਾਲੀ ਗੱਲ ਕਰ ਰਿਹਾ ਕਿ ਜ਼ਿੰਦਗੀ ਕੀ ਸਮਝਾਉਂਦੀ ਹੈ। ਤਾਂ ਉਹ ਵਾਕਿਆ ਕਈ ਬੰਦਿਆਂ ਦੀ ਜ਼ਿੰਦਗੀ ਉਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਟੈਸਟ ਦੇ ਮੈਚ ਹੁੰਦੇ ਆ ਨਾ, ਤਾਂ ਉਹਦੇ 'ਚ 2 ਪਾਰੀਆਂ ਹੁੰਦੀਆਂ। ਸਹੀ ਹੈ। ਫਸਟ ਇਨਿੰਗ, ਸੈਕੰਡ ਇਨਿੰਗ। ਹੂੰ। ਤਾਂ ਮੈਂ ਕਿਹਾ ਯਾਰ ਮੇਰੀ ਜ਼ਿੰਦਗੀ ਵੀ ਐਂ ਲੱਗਦੀ ਹੈ ਟੈਸਟ ਮੈਚ ਵਰਗੀ ਹੈ, ਇੱਕ ਫਸਟ ਇਨਿੰਗ, ਇੱਕ ਸੈਕੰਡ ਇਨਿੰਗ। ਇੱਕ 35 ਕੁ ਸਾਲ ਦੀ ਪਹਿਲੀ ਸੀ, ਇੱਕ ਹੁਣ ਸ਼ਾਇਦ 35 ਕੁ ਸਾਲ ਦੀ ਮਗਰਲੀ ਆ। ਕਿਸੇ ਦੀ ਪਹਿਲੀ ਸੌਖੀ ਹੁੰਦੀ ਹੈ, ਕਿਸੇ ਦੀ ਦੂਸਰੀ ਸੌਖੀ ਹੁੰਦੀ ਆ। ਤਾਂ ਮੈਂ ਉਹੀ ਗੱਲ ਇੱਥੇ ਲਾਗੂ ਕਰਦਾ ਸੁਖਪਾਲ ਸਿੰਘ ਖਹਿਰਾ ਹੋਰਾਂ ਤੇ ਕਿ ਇਹਨਾਂ ਦੀ ਜਿਹੜੀ ਪਹਿਲੀ ਪਾਰੀ ਸੀ ਉਹ ਕਾਫ਼ੀ ਔਖੀ ਗਈ। ਹੂੰ, ਹੂੰ। ਪਰ ਉਸ ਤੋਂ ਬਾਅਦ ਜਿੱਤੇ ਵੀ, ਉਸ ਤੋਂ ਬਾਅਦ ਮਕਬੂਲ ਵੀ ਹੋਏ, ਦੁਬਾਰਾ ਪ੍ਰਵਾਨ ਵੀ ਹੋਏ, ਤਾਂ ਹੁਣ ਹੌਲੀ-ਹੌਲੀ ਉਹ ਸਭ ਕੁਝ ਨਿਬੜਦਾ ਵੀ ਜਾ। ਹੂੰ। ਜਿਹੜਾ ਪੰਜਾਬ ਸਰਕਾਰ ਨੇ ਇਹਨਾਂ ਨੂੰ ਖੱਜਲ ਕੀਤਾ, ਨਿਕਲਣਾ ਵੇਖਿਓ ਇਹਦੇ 'ਚ ਵੀ ਕੱਖ ਨਹੀਂ ਹੈ। ਜੀ, ਜੀ, ਬਿਲਕੁਲ। ਰਵੀਨ ਜੀ ਤੁਸੀਂ ਦੇਖੋ ਨਾ ਭਾਰਤ ਭੂਸ਼ਣ ਆਸ਼ੂ, ਹੂੰ, ਹੂੰ। ਉਹਨਾਂ ਦੀ FIR ਖਾਰਜ, ਬਿਲਕੁਲ ਜੀ। ਮਗਰ ਹੀ ਸ਼ਿਆਮ ਸੁੰਦਰ ਅਰੋੜਾ, ਹੂੰ। ਉਹਨਾਂ ਦੀ FIR ਖਾਰਜ। ਹੁਣ ਤਾਂ ਇਹ ਜਿਹੜੇ ਕੇਸ ਡਿੱਗ ਰਹੇ ਨੇ ਪ੍ਰਵੀਨ ਜੀ ਤੇ ਗੱਲ ਦੱਸ ਰਿਹਾ ਹਾਂਜੀ। ਕਿ ਇਹਨਾਂ ਦੀ ਕਵਰੇਜ ਬੰਦ ਕਰ ਦਿੱਤੀ ਗਈ ਹੈ। ਜਿਹੜਾ ਇਹਨਾਂ ਦਾ ਹੂੰ, ਹੈਗਾ ਹੂੰ, ਨਾ ਹੂੰ, 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 ਹੂੰ। ਕੌਲੀ ਚੱਟ ਮੀਡੀਆ, ਹਾਂਜੀ, ਜ਼ਿਆਦਾਤਰ ਕੌਲੀ ਚੱਟ ਹੀ ਆ ਪੰਜਾਬ ਦੇ ਵਿੱਚ। ਹੂੰ। ਅੱਛਾ, ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਦੀਆਂ ਖਬਰਾਂ ਪਾਈ ਜਾਂਦੇ ਨੇ ਗ੍ਰਾਫਿਕਾਂ ਦੇ ਜ਼ਰੀਏ, ਹੂੰ, ਹੂੰ। ਸਮਝ ਲਓ ਵੀ ਕੌਲੀ ਚੱਟ ਜੇ। ਹੂੰ। ਮਤਲਬ ਕਿ ਉਹ ਬੰਗਾਲ ਦੇ ਵਿੱਚ ਕੋਈ ਕੁੜੀ ਦਾ ਕੋਈ ਮਾਮਲਾ ਹੋਏਗਾ, ਉਹ ਇੱਧਰ ਪਾ ਦੇਣਗੇ ਗ੍ਰਾਫਿਕ। ਜੀ। ਕਿਉਂ? ਕਿਉਂਕਿ ਪੈਸੇ ਵੀ ਲੈਣੇ ਨੇ ਸੋਸ਼ਲ ਮੀਡੀਆ ਤੋਂ, ਹੂੰ। ਮੁੱਦੇ ਦੀ ਗੱਲ ਵੀ ਨਹੀਂ ਕਰਨੀ ਗੱਲ ਤੇ ਵੀ ਨਹੀਂ ਸਰਕਾਰ ਦੀ ਕੌਲੀ ਵੀ ਚੱਟਣੀ ਹੈ। ਹੂੰ। ਸੋ ਇਹ ਵੀ ਢੰਗ ਜੇ, ਸਹੀ, ਇੱਥੋਂ ਸਹੀ। ਵੀ ਜੱਜ ਕਰ ਲਿਆ। ਜੀ, ਸਹੀ ਹੈ, ਬਿਲकुल। ਦੁਨੀਆ ਕभी ਦੇ ਜੱਜ ਕਰਦੀ ਹੈ ਨਾ, ਤਾਂ ਮਤਲਬ ਇਹ ਤਾਂ ਦੁਨੀਆ ਏਦਾਂ ਹੀ ਜੱਜ ਕਰੇ ਤਾਂ ਬਿਹਤਰ ਹੈ। ਜ਼ਿਆਦਾਤਰ ਕੌਲੀ ਚੱਟ ਮਹਿਕਮਾ ਹੀ ਬਣਿਆ ਗਿਆ। तो मतलब कि उन्होंने कवरेज, मैं हैरान रह गया कि सर ਇਹ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਨੂੰ ਇੱਕ ਬਹੁਤ ਵੱਡੀ ਠੇਸ ਹੈ। ਜੀ। ਪ੍ਰਵੀਨ ਜੀ ਸਪੋਜ਼ ਕਰੋ ਜੇ ਕਪਲਾ ਹੋਇਆ, ਇਟ ਮੀਨ ਕਿ ਤੁਸੀਂ ਤਾਂ ਕਲੀਨ ਚਿੱਟ ਦਵਾਤੀ। ਤੁਹਾਡਾ ਮੁਕੱਦਮਾ ਡਿੱਗਣ ਦਾ ਮਤਲਬ, ਤੁਹਾਡੀ FIR ਡਿੱਗਣ ਦਾ ਮਤਲਬ ਕੀ ਹੈ? ਕਿ ਉਸ ਕਪਲੇ ਤੇ ਤਾਂ ਫਿਰ ਕਹਿ ਲੋ ਕਿ ਪਰਦਾ ਹੀ ਪੈ ਗਿਆ। ਉਹ ਤਾਂ ਸਦਾ ਲਈ ਕਲੀਨ ਚਿੱਟ ਮਿਲ ਗਈ। ਇਹ ਕਿਹੜੀ ਜ਼ੀਰੋ ਟੋਲਰੈਂਸ ਹੈ ਅਸੂਰ? ਇਹ ਕਿਹੜੀ ਜ਼ੀਰੋ ਟੋਲਰੈਂਸ ਆ ਜਿਹਦੇ ਵਿੱਚ ਮਤਲਬ ਕਿ ਜੇ ਤੁਹਾਡੇ ਮੁਤਾਬਕ ਇੰਨੇ 1000 ਕਰੋੜ ਦੇ ਘਪਲੇ ਆ ਤਾਂ ਉਸ ਤੋਂ ਬਾਅਦ ਅਗਲੇ ਨੂੰ ਪੱਕੇ ਹੋ ਗਏ, ਉਹ ਤਾਂ ਬਚ ਗਏ। ਮਤਲਬ ਕਿ ਇਕੱਠੇ ਤੌਰ ਤੇ ਜਿਹੜੇ ਇਹਨਾਂ ਦੀ ਦਾਅਵੇ ਸੀ। ਤਾਂ ਇਦਾਂ ਹੀ ਤੁਸੀਂ ਦੇਖਣਾ ਸੁਖਪਾਲ ਸਿੰਘ ਖਹਿਰਾ ਦਾ ਵੀ, ਜਿਵੇਂ ਮੈਂ ਕਿਹਾ ਕਿ ਉਹਨਾਂ ਦੀ ਸੈਕੰਡ ਪਾਰੀ ਜਿਹੜੀ ਹੈ, ਮੈਨੂੰ ਲੱਗਦਾ ਕਿ ਹੁਣ ਉਹਨਾਂ ਦੇ ਦੁੱਖਾਂ ਦਾ, ਕਸ਼ਟਾਂ ਦਾ ਨਿਵਾਰਨ ਕਰ ਦੇਗੀ। ਤਾਂ ED ਨੇ ਇਹਨਾਂ ਦੀ ਜ਼ਮਾਨਤ ਦੇ ਖਿਲਾਫ ਪਾਈ ਸੀਗੀ ਪਟੀਸ਼ਨ ਸੁਪਰੀਮ ਕੋਰਟ ਨੇ ਉਹ ਖਾਰਜ ਕਰ ਦਿੱਤੀ ਹੈ ਸਭ। ਤਾਂ ਹੁਣ ਇਹਨਾਂ ਨੇ ਜਾਣਕਾਰੀ ਦਿੱਤੀ, ਹੁਣ ਤਾਂ ਵੈਸੇ ਕੁਝ ਵੈਬਸਾਈਟਾਂ ਤੇ ਵੀ ਖਬਰ ਪੈ ਗਈ ਆ ਤੇ ਇਹਨਾਂ ਨੇ ਦੱਸ ਦਿੱਤਾ ਕਿ ਸੁਪਰੀਮ ਕੋਰਟ ਨੇ ਜਿਹੜੀ ED ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ। ਮੈਂ ਉਸ ਤੋਂ ਬਾਅਦ ਇਸ ਚੀਜ਼ ਨੂੰ ਥੋੜਾ ਕਹਿ ਲਓ ਕ੍ਰਾਸ ਚੈੱਕ ਵੀ ਕੀਤਾ ਕਿ ਕਈ ਵਾਰ ਤੁਹਾਨੂੰ ਪਤਾ ਲੀਡਰ ਦੇ ਕੋਲ ਕੁਝ ਹੋਰ ਇਨਫੋਰਮੇਸ਼ਨ ਹੁੰਦੀ ਹੈ ਤਾਂ ਅਸਲ ਦੇ ਵਿੱਚ ਉਹ ਆਪਦੇ ਢੰਗ ਨਾਲ ਫਿਰ ਪੇਸ਼ ਵੀ ਕਰ ਦਿੰਦਾ ਹੈ, ਤਾਂ ਕਈ ਵਾਰ ਸਾਡੇ ਵਰਗਿਆਂ ਨੂੰ ਮੁੜ ਕੇ ਸਿਆਪਾ ਪੈ ਜਾਂਦਾ ਹੈ। ਪਰ ਫਿਲਹਾਲ ਕਹਿ ਲਓ ਕਿ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਬਿਲਕੁਲ ਸਹੀ ਹੈ। ਤਾਂ ED ਦੀ ਪਟੀਸ਼ਨ ਰੱਦ ਹੋ ਗਈ ਆ, ਤਾਂ ਇਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੀ। ਮੈਂ ਜਿਵੇਂ ਫੇਰ ਗੱਲ ਨੂੰ ਦੁਹਰਾ ਦੇਵਾਂ ਕਿ ਜਿਵੇਂ ਕਹਿ ਰਿਹਾ ਕਿ ਟੈਸਟ ਦੀਆਂ 2 ਪਾਰੀਆਂ ਵਾਂਗੂ ਕਈ ਵਾਰ ਇੱਕ ਪਾਰੀ ਜਿਹੜੀ ਹੁੰਦੀ ਹੈ ਨਾ ਕਿਸੇ ਟੀਮ ਦੀ ਖਰਾਬ ਚਲੇ ਜਾਂਦੀ ਹੈ, ਤਾਂ ਦੂਸਰੀ ਪਾਰੀ 'ਚ ਕਹਿ ਲਓ ਕਿ ਅੱਛਾ ਕਰ ਜਾਂਦੀ ਹੈ ਜਾਂ ਅੱਛਾ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਲੱਗ ਰਿਹਾ ਕਿ ਇਹਨਾਂ ਨੂੰ ਹੁਣ ਦੂਜੀ ਪਾਰੀ 'ਚ ਕਾਫੀ ਰਾਇਤਾਂ ਮਿਲ ਰਹੀਆਂ ਨੇ ਜੀ। ਜੀ, ਬਿਲਕੁਲ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਚੱਲੀਏ, ਆਪਾਂ ਗੱਲ ਕਰੀਏ ਲਾਰੈਂਸ ਮਾਮਲੇ ਦੀ। ਇਹਦੇ ਵਿੱਚ ਜਿਹੜੀ ਬਰਖਾਸਤਗੀ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਚਰਚਾ ਵੀ ਕੀਤੀ ਸੀ। ਇਸ ਬਰਖਾਸਤਗੀ ਦੇ ਖਿਲਾਫ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਗਈ ਹੈ ਜੀ। ਗੁਰਸ਼ੇਰ ਵੱਲੋਂ ਹਾਂਜੀ। ਦੇਖੋ ਜਿੰਨੀ ਕੁ ਮੈਨੂੰ ਅੰਦਰੋਂ ਜਾਣਕਾਰੀ ਮਿਲੀ ਹੈ ਕੁਝ ਸੋਰਸਸ ਦੇ ਜ਼ਰੀਏ ਪ੍ਰਵੀਨ ਜੀ, ਜੋ ਗੁਰਸ਼ੇਰ ਤੇ ਕਾਰਵਾਈ ਪਾਈ ਗਈ, ਮੈਨੂੰ ਇੱਕ ਸੱਜਣ ਮਿਲੇ ਪ੍ਰਵੀਨ ਜੀ, ਮੈਨੂੰ ਮਿਲਣ ਆਏ, ਕਹਿਣ ਦਾ ਮਤਲਬ ਲੰਘ ਰਹੇ ਸੀਗੇ
ਤੇ ਮੇਰਾ ਟਿਕਾਣਾ ਬਿਲਕੁਲ ਹਾਈਵੇ ਦੇ ਉੱਤੇ ਹੈ ਅੱਜ-ਕੱਲ੍ਹ, ਹੂੰ, ਹੂੰ। ਤੇ ਉਹ ਬੋਰਡ ਲੱਗਿਆ ਤੇ ਉੱਥੇ ਆ ਗਏ। ਜੀ। ਫਿਰੋਜ਼ਪੁਰ ਜ਼ਿਲ੍ਹੇ ਨਾਲ ਸੀ, ਪਿੰਡ ਨਹੀਂ ਦੱਸੂੰਗਾ। ਹੂੰ, ਹੂੰ। ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਸੀਗੇ। ਐਕਚੁਅਲ 'ਚ ਮੇਰੇ ਬਹੁਤ ਨਜ਼ਦੀਕੀ ਦੋਸਤ ਤੇ ਗਾਂ ਦੋਸਤ ਸੀ, ਨਾਲ ਦੇ ਪਿੰਡ ਦੇ ਸੀਗੇ ਤੇ ਹੂੰ, ਹੂੰ। ਚਲੋ ਉਹਨਾਂ ਕਰਕੇ ਵਾ ਉਹਨਾਂ ਦਾ ਲੜਕਾ ਗੁਰਸ਼ੇਰ ਦਾ ਦੋਸਤ ਸੀਗਾ। ਜੀ। ਉਹ ਕਹਿੰਦੇ ਕਿ ਇਹਨਾਂ ਨੇ ਜਲਾਲਾਬਾਦ ਦੇ ਵਿੱਚ ਕੋਈ ਕਾਰਵਾਈ ਪਾਉਣੀ ਸੀਗੀ, 2 ਦਿਨ ਇਹ ਸਾਡੇ ਘਰ ਰੁਕੇ। ਠੀਕ ਹੈ। ਅਸੀਂ ਇਹਨੂੰ ਦਾਰੂ ਆਫਰ ਕੀਤੀ, ਮੀਟ-ਮੂਟ ਬਣਿਆ ਸੀਗਾ। ਤਾਂ ਇਸਨੇ ਕਿਹਾ ਕਿ ਮੈਂ ਡਿਊਟੀ ਤੇ ਜਾਂ ਵਰਦੀ 'ਚ ਕਦੇ ਵੀ ਇਸ ਤਰ੍ਹਾਂ ਦਾ ਕੰਮ ਨਹੀਂ। ਠੀਕ ਹੈ। ਉਹ ਕਹਿੰਦੇ ਸਾਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਜਿਹੜਾ ਬੰਦਾ, ਜਿਹੜਾ ਨੌਜਵਾਨ ਡਿਊਟੀ ਪ੍ਰਤੀ ਇੰਨਾ ਡੈਡੀਕੇਟਡ ਹੈ, ਹੂੰ। ਇੰਨਾ ਸ਼ੁਦਾਈ ਆਪਣੀ ਡਿਊਟੀ ਪ੍ਰਤੀ, ਕਿ 2 ਦਿਨ ਇੱਥੇ ਬੈਠੇ ਰਹੇ। ਤੀਜੇ ਦਿਨ ਸਾਡੀ ਇੱਕ ਸਿਵਲ ਦੀ ਜਿਹੜੀ ਕਾਰ ਸੀ ਉਹ ਵੀ ਇਹਨਾਂ ਨੇ ਇਸ ਸਾਰੀ ਜਿਹੜੀ ਮੁਹਿੰਮ ਸੀ ਇਹਨਾਂ ਦੀ ਕੋਈ ਹੋਏਗੀ, ਮੈਂ ਉਹਨੂੰ ਰਿਵੀਲ ਨਹੀਂ ਕਰੂੰਗਾ, ਤਾਂ ਉਹ ਸਾਰੀ ਨੂੰ ਅੰਜਾਮ ਦਿੱਤਾ, ਬੰਦੇ ਫੜੇ। ਹੂੰ, ਹੂੰ। ਇੰਨੀ ਮਤਲਬ ਕਿ ਮਿਹਨਤ, 2-3 ਦਿਨ ਕਿਸੇ ਯਾਰ ਦੋਸਤ ਦੇ ਘਰੇ ਰੁਕਣਾ, ਸਭ ਕੁਝ ਦੇਖਣਾ ਕਰਨਾ ਇੱਧਰ ਉੱਧਰ। 2 ਦਿਨ ਉਹ ਕਹਿੰਦੇ ਜੀ ਕਿ ਉੱਥੇ ਆਉਂਦਾ ਰਿਹਾ ਸਾਡੇ ਘਰੇ, ਜੋ ਵੀ ਇਹਨਾਂ ਨੇ ਟਰੈਪ ਲਾਇਆ ਸੀਗਾ। ਉਸ ਤੋਂ ਬਾਅਦ ਤੇ 2 ਦਿਨ ਮੀਟ ਸ਼ਰਾਬ ਨੂੰ ਹੱਥ ਨਹੀਂ ਲਾਇਆ। ਹੂੰ। ਤੇ ਉਹ ਕਹਿੰਦੇ ਵੀ ਅਸੀਂ ਖੁਦ, ਮੈਂ ਕਿਹਾ ਜੀ ਫਿਰ, ਉਹ ਕਹਿੰਦੇ ਜੀ ਦਲੇਰ ਸੀਗਾ ਬੰਦਾ। ਮੈਂ ਕਿਹਾ ਜੀ ਜੇ ਦਲੇਰ ਹੈ ਤੇ ਹੁਣ ਚੁੱਪ ਕਿਉਂ? ਹੂੰ। ਮੇਰਾ ਹੀ ਨੰਬਰ ਦੇ ਦਿਓ। ਕਹਿੰਦੇ ਜੀ ਹੁਣ ਉਹਦਾ ਨੰਬਰ ਹੀ ਬੰਦ ਹੈ, ਸਾਡੇ ਅੱਛਾ। ਕਿਸੇ ਨਾਲ ਕੋਈ ਰابطਾ ਨਹੀਂ ਹੈ ਜੀ। ਮੈਂ ਮਤਲਬ ਕਿ ਉਹਨਾਂ ਦੇ ਮੂੰਹੋਂ ਸੁਣਿਆ ਤਾਂ ਮੈਨੂੰ ਬੜੀ ਹੈਰਾਨਗੀ ਹੋਈ ਪਰ ਇਸ ਗੱਲ ਦੀ, ਹੂੰ, ਹੂੰ। ਕਿਉਂਕਿ ਉਹਨੂੰ ਅਵਾਰਡ ਵੀ ਮਿਲਿਆ ਬਾਅਦ, ਤੁਹਾਨੂੰ ਪਤਾ, ਅੱਛੀਆਂ ਪੁਲਿਸ ਸੇਵਾਵਾਂ ਬਦਲੇ। ਹੂੰ, ਹੂੰ, ਹੂੰ। ਫਿਰ ਮਿਲਿਆ। ਐਸਾ ਕੀ ਹੋਇਆ? ਅੱਜ ਤੱਕ ਮੇਰਾ ਦਿਮਾਗ ਫਟਦਾ ਹੈ ਸਭ ਇਹ ਸੋਚ ਕੇ ਹੂੰ, ਕਿ ਜਿਸ ਬੰਦੇ ਨੇ ਨੌਕਰੀ ਹਾਲੇ 3-4 ਸਾਲ ਕੀਤੀ ਸੀ, ਹੂੰ। ਜੋ ਪਤਾ ਨਹੀਂ ਕਿੱਥੇ ਪਹੁੰਚ ਸਕਦਾ ਸੀ, ਉਸਨੇ ਕੈਰੀਅਰ ਕਿਉਂ ਦਾਅ ਤੇ ਲਾਇਆ? ਯਾਰ ਇਹ ਸਵਾਲ ਖਾਂਦਾ ਨਹੀਂ ਇਸ ਦਿਮਾਗ ਨੂੰ ਜੀ। ਕਿ ਇੱਕ ਇੰਟਰਨੈਸ਼ਨਲ ਕ੍ਰਿਮੀਨਲ ਬਣ ਚੁੱਕੇ, ਹੁਣ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਹੈ ਨਾ ਜੀ, ਲਾਰੈਂਸ, ਜੀ, ਜੀ। ਉਹਨੂੰ ਇੰਟਰਵਿਊ ਕਰਵਾਉਣ ਵਾਸਤੇ ਸਟੂਡੀਓ 'ਚ ਬਦਲ ਦੇਣਾ ਠਾਣੇ। ਹੂੰ, ਹੂੰ। ਐਸਾ ਕਿਹੜਾ? ਮੈਂ ਸਰ 8-10 ਸਾਲ ਦਾ ਸੀ ਜਦੋਂ ਸਭ ਤੋਂ ਪਹਿਲਾਂ ਠਾਣੇ 'ਚ ਬੰਦ ਹੋਇਆ। ਹੂੰ। 8-10 ਸਾਲ ਦੀ ਉਮਰ 'ਚ ਪੁਲਿਸ ਦਾ ਅਨੁਭਵ ਹੈ ਮੇਰਾ। ਸਭ ਤਾਂ 4 ਦਹਾਕਿਆਂ 'ਚ ਮੈਂ ਤਾਂ ਐਸਾ ਕੋਈ ਬੇਵਕੂਫ ਅਫਸਰ ਨਹੀਂ ਦੇਖਿਆ ਜੀ। ਜੀ। ਕਰਦੇ ਪੁੱਛਿਆ ਕਿ ਐਡਾ ਤਗੜਾ ਕੋਈ ਇੰਟਰਨੈਸ਼ਨਲ ਕ੍ਰਿਮੀਨਲ ਤੇ ਉਹਨੂੰ ਸਟੂਡੀਓ ਦਾ ਰੂਪ ਧਾਰਨ ਕਰਕੇ, ਔਰ ਜਿਹੜੀ ਚੀਜ਼ ਪੂਰੀ ਦੁਨੀਆ 'ਚ ਜਾਏਗੀ ਮੁੜ ਕੇ, ਹੂੰ, ਹੂੰ। ਇਹ ਸਮਝ ਤੋਂ ਬਾਹਰ ਹੈ। ਖੈਰ ਚਲੋ, ਹੁਣ ਅਸਲ ਦੇ ਵਿੱਚ ਜਿਹੜੀ ਅੰਦਰੂਨੀ ਗੱਲਬਾਤ ਸੁਣਨ ਨੂੰ ਮਿਲੀ, ਇੱਕ ਤੇ ਜਿਹੜੇ ਡੀਜੀਪੀ ਅੱਜ ਕੱਲ੍ਹ ਨਾਰਾਜ਼ ਚੱਲ ਰਹੇ ਨੇ, ਜੀ। ਨਾਰਾਜ਼ ਚੱਲ ਰਹੇ ਨੇ ਕੁਝ ਚੀਜ਼ਾਂ ਨੂੰ ਲੈ ਕੇ ਕਿ ਸਾਰਾ ਭਾਂਡਾ ਮੇਰੇ ਸਿਰ ਤੇ ਫੁੱਟਦਾ। ਹੂੰ। ਕੋਰਟਾਂ ਦੇ ਵਿੱਚ, ਕਚਹਿਰੀਆਂ 'ਚ ਜਾ ਕੇ ਫਟਕਾਰਾਂ ਖਾਣੀਆਂ ਪੈਂਦੀਆਂ। ਹੂੰ, ਹੂੰ। ਦੂਜਾ ਮਾਮਲਾ ਆ ਹੈ ਸਭ ਗੁਰਸ਼ੇਰ ਦਾ। ਇਹਦੇ ਵਿੱਚ ਪੁਲਿਸ 2 ਧੜਿਆਂ 'ਚ ਵੰਡੀ ਗਈ, ਕਿਤੇ ਨਾ ਕਿਤੇ ਉਤਲੇ ਪੱਧਰ ਦੀ ਜਿਹੜੀ ਅਫਸਰਸ਼ਾਹੀ ਆ। ਜੀ। ਮਤਲਬ ਇੱਕ ਧੜਾ ਜਿਹੜਾ ਖਾਮੋਸ਼ ਹੋ ਜਾਂਦਾ ਜਾਂ ਸਹਿਮਤ ਹੋ ਜਾਂਦਾ ਸਰਕਾਰ ਦੀ ਕਾਰਵਾਈ, ਦੂਸਰਾ ਇੱਕ ਹੈ ਕਿ ਇਸ ਬੰਦੇ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਜਾਂ ਦੂਜਿਆਂ ਨੂੰ ਬਚਾਇਆ ਜਾ ਰਿਹਾ। ਕਿਉਂ ਬਈ? ਜੇ ਦੂਜੇ ਦੋਸ਼ੀ ਆ ਤਾਂ ਫਿਰ ਉਹਨਾਂ ਨੂੰ ਕਿਉਂ ਬਚਾਇਆ ਜਾ ਰਿਹਾ? ਹੂੰ, ਹੂੰ, ਹੂੰ। ਹੁਣ ਇਸ ਪਟੀਸ਼ਨ, ਕਿਉਂਕਿ ਇੱਕ ਤੇ ਕੱਲ ਇਹਦੀ ਜ਼ਮਾਨਤ ਲੱਗੀ ਸੀ, ਉਹ ਦੂਜਾ ਮਾਮਲਾ ਸੀ, ਉਹ ਖਾਰਜ ਹੋ ਗਈ ਸੀ। ਹੁਣ ਇਹਦੇ 'ਚ ਗੁਰਸ਼ੇਰ ਬਾਰੇ ਮੈਂ ਤੁਹਾਨੂੰ ਵੈਸੇ ਬਹੁਤ ਮਹੀਨੇ ਪਹਿਲਾਂ ਦੱਸਤਾ ਸੀਗਾ ਕਿ ਉਹ ਇੰਡੀਆ 'ਚ ਹੈ। ਹੁਣ ਅਖਬਾਰਾਂ ਵੀ ਲਿਖ ਰਹੀਆਂ, ਉਹ ਜਿਹੜਾ ਹੁੰਦਾ LOC ਵੀ ਜਾਰੀ ਹੋ ਗਿਆ ਉਹਦੇ ਖਿਲਾਫ। ਹੂੰ। ਹੁਣ ਅਖਬਾਰਾਂ ਨੇ ਵੀ ਲਿਖ ਦਿੱਤਾ। ਪ੍ਰਵੀਨ ਜੀ, ਮੈਂ ਤੁਹਾਨੂੰ ਕਈ ਮਹੀਨੇ ਪਹਿਲਾਂ ਦੱਸਿਆ ਸੀਗਾ ਨਾ ਜੀ, ਜੀ। ਕਿ ਉਹ ਹੈ ਨਹੀਂ ਦੇਸ਼ 'ਚ, ਜਿੰਨੀ ਸਾਨੂੰ ਜਾਣਕਾਰੀ ਹੈ। ਤਾਂ ਮਤਲਬ ਹੁਣ LOC ਵੀ ਜਾਰੀ ਕਰ ਦਿੱਤੀ ਗਈ ਹੈ। ਤਾਂ ਖੈਰ, ਗੁਰਸ਼ੇਰ ਬਰਖਾਸਤਗੀ ਦੇ ਖਿਲਾਫ ਗਿਆ। ਬਰਖਾਸਤਗੀ ਦਾ ਜਿਹੜਾ ਆਰਡਰ ਹੈ ਉਸਨੂੰ ਚੈਲੰਜ ਕੀਤਾ ਗਿਆ। ਦਲੀਲ ਉਹੀ ਹੈ ਕਿ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ। ਦਲੀਲ ਉਹੀ ਹੈ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਪੁਲਿਸ ਦੀ ਇੱਕ ਲੌਬੀ, ਹਮੇਸ਼ਾ ਤੁਹਾਨੂੰ ਪਤਾ ਪੁਲਿਸ ਦੇ ਵਿੱਚ ਲੌਬੀ ਹੁੰਦੀਆਂ ਨੇ। ਬੇਸ਼ੱਕ ਬਹੁਤ ਸਾਇਲੈਂਟਲੀ ਇਹ ਸਾਰੀਆਂ ਚੀਜ਼ਾਂ ਚੱਲਦੀਆਂ, ਠੀਕ ਹੈ। ਕੁਝ ਪੱਤਰਕਾਰਾਂ ਨੂੰ, ਕੁਝ ਮੀਡੀਆ ਅਦਾਰਿਆਂ ਨੂੰ ਇਹਨਾਂ ਚੀਜ਼ਾਂ ਦੀ ਭਿਣਕ ਲੱਗ ਜਾਂਦੀ ਹੈ ਜੀ। ਤੇ ਕੈਪਟਨ ਦਾ ਦੌਰ ਯਾਦ ਕਰੋ ਕਿ ਜਦੋਂ ਉਹ ਲੌਬੀ ਟਕਰਾ ਗਈਆਂ ਸੀ,
ਬਿਲਕੁਲ ਜੀ। ਪ੍ਰਤੱਖ ਤੌਰ ਤੇ ਹੂੰ। ਉਦੋਂ ਤੇ ਸ਼ਾਇਦ ਤੁਸੀਂ ਇੰਡੀਆ 'ਚ ਐਸਟੀਐਫ ਬਣੀ ਸੀਗੇ ਸੀ, ਨਾ? ਹਾਂਜੀ, ਹਾਂਜੀ, ਐਸਟੀਐਫ ਬਣੀ ਸੀ ਜਦੋਂ। ਹਾਂਜੀ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਪਿਆ ਸੀਗਾ ਕਿ ਦੋਵੇਂ ਹੀ ਤਰ੍ਹਾਂ ਚੁੱਪ ਕਰੋ ਬਈ, ਹੂੰ। ਜੀ, ਜੀ। ਕੋਈ ਪਬਲਿਕ ਸਟੇਟਮੈਂਟ ਜਾਰੀ ਨਹੀਂ ਕਰੇਗਾ, ਕੋਈ ਮੀਡੀਆ ਸਟੇਟਮੈਂਟ ਜਾਰੀ ਨਹੀਂ ਕਰੇਗਾ। ਹੂੰ, ਹੂੰ, ਹੂੰ। ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ, ਤਾਂ ਖੈਰ ਨੋਟਿਸ ਜਾਰੀ ਹੋ ਗਿਆ ਸਰਕਾਰ ਨੂੰ, ਪਰ ਜੇ ਮੰਨ ਲਓ ਉੱਥੇ ਇੰਟਰਵਿਊ ਵਾਲੇ ਮਾਮਲੇ ਵਾਂਗੂ ਕਿਤੋਂ ਹੋਰ ਖਿਲਰ ਗਈ ਸਾ ਹੂੰ, ਹੂੰ। ਕਿ ਇੱਕ ਜੇ ਇਹ ਬਲੀ ਦਾ ਬੱਕਰਾ ਬਣਾਇਆ ਜਾ ਤਾਂ ਅਸਲੀ ਦੋਸ਼ੀ ਕੌਣ ਹੈ? ਫਿਰ ਸਰਕਾਰ ਉੱਥੇ ਫੇਰ ਕਰ ਜਾਏਗੀ, ਡੀਜੀਪੀ ਫੇਰ ਕਰ ਜਾਏਗਾ ਸਾਹਿਬ। ਜੀ। ਮੈਂ ਜਿਹੜੀ ਤੁਹਾਨੂੰ ਗੱਲ ਕਰ ਰਿਹਾ, ਕਿਉਂਕਿ ਬਰਖਾਸਤਗੀ ਤਾਂ ਪੁਲਿਸ ਦਾ ਕੰਮ ਹੈ ਨਾ, ਹੂੰ, ਹੂੰ। ਡੀਜੀਪੀ ਦਾ ਕੰਮ ਆ, ਬਿਲਕੁਲ। ਜਾਂ ਕਹਿ ਲਓ ਕਿ ਜੋ ਇਹਨਾਂ ਦਾ ਪੀਪੀਐਸਸੀ ਆ ਉਹਦਾ ਕੰਮ ਆ, ਜਾਂ ਹੁਣ ਜੋ ਆਪਣਾ ਦੇਖਦਾ ਗ੍ਰਹਿ ਮੰਤਰਾਲਾ, ਇਹਨਾਂ ਚੀਜ਼ਾਂ ਨਾਲ ਹੀ ਜੁੜਦਾ ਹੈ ਨਾ। ਹੂੰ, ਹੂੰ। ਜੀ। ਤਾਂ ਸਭ ਤੋਂ ਵੱਡਾ ਜਵਾਬ ਜਾ ਕੇ ਤੇ ਜਿਹੜੀ ਆ ਸਰਕਾਰ ਆ ਉਸਨੇ ਦੇਣਾ ਹੈ ਨਾ। ਹੂੰ। ਤਾਂ ਮਾਮਲਾ ਕਿਹਦੇ ਨਾਲ ਜੁੜਦਾ? ਪੁਲਿਸ ਦੇ ਨਾਲ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਮਾਮਲਾ ਥੋੜਾ ਟੇਢਾ ਹੁੰਦਾ ਨਜ਼ਰ ਆ ਰਿਹਾ ਹੈ ਜੀ। ਜੀ, ਬਿਲਕੁਲ। ਤੇ ਕਿਲ੍ਹਾ ਮੁਬਾਰਕ ਦਾ ਹੋਟਲ ਦਾ ਜਿਹੜਾ ਉਦਘਾਟਨ ਕੀਤਾ ਮਾਨ ਸਾਹਿਬ ਨੇ ਜੀ, ਹੋਟਲ ਵਜੋਂ। ਹਾਂਜੀ, ਇਹ ਲਗਜ਼ਰੀ ਹੈਰੀਟੇਜ ਹੋਟਲ ਬਣਾ ਦਿੱਤਾ ਇਹਨਾਂ ਨੇ। ਜੀ। 47,000 ਤੋਂ 5 ਲੱਖ ਤੱਕ ਦਾ ਕਮਰਾ ਹੈ ਪ੍ਰਵੀਨ ਜੀ, ਹੂੰ, ਹੂੰ। ਜਿਹਦਾ ਵੀ ਕਿਸੇ ਦਾ ਚਿੱਤ ਵੱਜਦਾ ਜਾ ਕੇ ਬਈ ਰਹਿ ਸਕਦਾ। ਤੇ ਸ਼ਾਦੀ ਵਾਸਤੇ ਵੀ ਖੁੱਲਾ, ਤੇ ਫਿਲਮ ਸ਼ੂਟਿੰਗ ਜੇ ਕਿਸੇ ਨੇ ਕਰਨੀ ਆ ਉਹਦੇ ਵਾਸਤੇ ਵੀ ਨਾ ਖੋਲ ਦਿੱਤਾ। ਰਨਵਾਸ ਪੈਲੇਸ ਇਹਦਾ ਨਾਮ ਰੱਖ ਦਿੱਤਾ ਗਿਆ। ਤੇ ਇਹਦੇ ਵਿੱਚ ਜਿਹੜੇ ਮਾਨ ਸਾਹਿਬ ਹੈ, ਤੁਹਾਨੂੰ ਪਤਾ ਹੀ ਆ, ਉਹ ਫਿਰ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਉਦਘਾਟਨ ਕਰਦੇ ਆ ਹੂੰ, ਹੂੰ। ਤਾਂ ਫਿਰ ਬੜੇ ਖੁਸ਼ ਹੁੰਦੇ ਆ। ਬੜਾ ਮਤਲਬ ਕਿ ਉਹਨਾਂ ਦਾ ਭਾਸ਼ਣ ਜਿਹੜਾ ਹੈ ਬੜਾ ਮਸਤਾਨਾ ਹੋ ਜਾਂਦਾ ਹੈ ਇਹੋ ਜਿਹੇ ਮੌਕਿਆਂ ਤੇ। ਤੇ ਗੱਲ ਇਹ ਆ ਕਿ ਦੇਖੋ, ਇਹ ਬਹੁਤ ਵੈਸੇ ਤੇ ਸ਼ਾਨਦਾਰ ਹੈ, ਐਸੀ ਗੱਲ ਨਹੀਂ ਹੈ, ਹੈਰੀਟੇਜ ਹੈ, ਹੂੰ, ਹੂੰ। ਬਹੁਤ ਸ਼ਾਨਦਾਰ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਮੈਂ ਉਹ ਦੇਖ ਰਿਹਾ ਸੀਗਾ, ਅੰਦਰ ਇੰਟੀਰੀਅਰ ਦੇਖ ਰਿਹਾ ਸੀ, ਬਹੁਤ ਅੱਛਾ, ਬਹੁਤ ਸਭ ਕੁਝ ਅੱਛਾ ਹੈ। ਮੇਰੇ ਕੋਲ ਪੈਸੇ ਇੰਨੇ ਕੁ ਹੁੰਦੇ ਤੇ ਮੈਂ ਪ੍ਰਵੀਨ ਜੀ ਜ਼ਰੂਰ ਜਾਂਦਾ, ਜੀ। ਸੱਚੀ ਗੱਲ ਹੈ। ਪਰ ਆਪਣੇ ਕੋਲ ਔਕਾਤ ਹੀ ਹੈ ਨਹੀਂ, ਆਪਾਂ ਨੂੰ ਇੰਨਾ ਹੈ ਹੀ ਨਹੀਂ ਹੈ ਜੀ। ਤਾਂ ਖੈਰ ਗੱਲ ਇਹ ਆ ਕਿ ਇਹਨਾਂ ਨੇ ਉਦਘਾਟਨ ਕਰ ਦਿੱਤਾ ਹੈ, ਪਰ ਅਸਲ ਦੇ ਵਿੱਚ ਹੁਣ ਚਲੋ ਇਹਨਾਂ ਨੇ ਆਪਦੇ ਭਾਸ਼ਣ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਵੀ ਅਸੀਂ ਆਹ ਕਰ ਰਹੇ ਹਾਂ ਜੀ, ਅਸੀਂ ਆਹ ਕਰ ਰਹੇ ਹਾਂ, ਸਭ ਕੁਝ ਕਹਿਣਾ ਹੁੰਦਾ। ਤੇ ਚਲੋ ਜਿਹੜਾ ਮੌਕੇ ਦਾ ਮੁੱਖ ਮੰਤਰੀ ਹੁੰਦਾ ਜੀ, ਉਹਦਾ ਇੰਨਾ ਕੁ ਹੱਕ ਵੀ ਬਣਦਾ। ਪਰ ਬੇਸਿਕਲੀ ਜੇ ਤੁਸੀਂ ਦੇਖੋਗੇ ਨਾ, ਇਹ ਸਾਰਾ ਕੁਝ ਜਿਹੜਾ ਕਾਂਗਰਸ ਦੇ ਰਾਜ ਵੇਲੇ ਸਟਾਰਟ ਹੋ ਚੁੱਕਾ ਸੀਗਾ ਜੀ, ਠੀਕ ਹੈ ਨਾ। ਤਾਂ ਇਹਨਾਂ ਦੇ ਕਾਰਜਕਾਲ ਦੇ ਵਿੱਚ ਉਹ ਨੇਪਰੇ ਚੜ ਗਿਆ ਤਾਂ ਚੰਗੀ ਗੱਲ ਹੈ। ਮੈਂ ਫਿਰ ਵੀ ਕਹੂੰਗਾ ਮਾੜੀ ਗੱਲ ਨਹੀਂ, ਜੇ ਕੋਈ 4 ਰੁਪਈਏ ਆਉਂਦੇ ਆ, ਚਾਹੇ ਫਿਲਮ ਸ਼ੂਟਿੰਗ ਦੇ, ਸ਼ਾਦੀ ਦੇ, ਜਾਂ ਉੱਥੇ ਰਹਿਣ ਸਹਿਣ ਦੇ, ਤਾਂ ਕੋਈ ਗੱਲ ਨਹੀਂ। ਇਹ ਰਾਣੀਆਂ ਦੀ ਰਿਹਾਇਸ਼ ਸੀ ਵੈਸੇ ਇੱਥੇ, ਬਹੁਤ ਵਿਰਾਸਤੀ ਇਮਾਰਤ ਹੈ ਜੀ, ਵੱਡੇ 40 ਕਮਰੇ ਹੈ ਇਹਦੇ ਵਿੱਚ। 18ਵੀਂ ਸਦੀ ਦੇ ਵਿੱਚ ਤਾਮੀਰ ਹੋਇਆ ਸੀਗਾ ਜੀ, 18ਵੀਂ ਸਦੀ ਦੇ ਵਿੱਚ ਇਹ ਤਾਮੀਰ ਹੋਇਆ ਸੀਗਾ। ਤਾਂ ਯਾਦਵਿੰਦਰ ਸਿੰਘ ਆਖਰੀ ਮਹਾਰਾਜਾ ਸੀਗੇ ਇੱਥੇ ਤੇ ਅਖੰਡ ਜੋਤ ਅੱਜ ਵੀ ਇੱਥੇ ਇਸ ਕਿਲ੍ਹਾ ਮੁਬਾਰਕ ਦੇ ਵਿੱਚ ਸਥਾਪਿਤ ਆ, ਬਾਬਾ ਆਲਾ ਸਿੰਘ ਦੀ। ਇਹ ਬੜਾ ਮਸ਼ਹੂਰ ਕਿਲ੍ਹਾ, ਜਿਹੜੇ ਪਟਿਆਲੇ ਵਾਲੇ ਤੇ ਸਾਰੇ ਜਾਣਦੇ ਆ, ਸਵੀਮਿੰਗ ਪੂਲ ਵਗੈਰਾ ਸਭ ਕੁਝ ਹੈਗਾ। ਤਾਂ ਖੈਰ ਇਹਦੀ ਤਾਮੀਰ ਵੀ ਸ਼ਾਇਦ ਦੱਸਦੇ ਕਿ 1764 ਨੂੰ ਹੋਈ ਆ, 12 ਫਰਵਰੀ 1764 ਨੂੰ। ਤਾਂ ਖੈਰ ਬਈ ਗੱਲ ਇਹ ਆ ਕਿ ਇਹ ਉਦਘਾਟਨ ਹੋ ਗਿਆ। ਕੈਪਟਨ ਸਰਕਾਰ ਵੇਲੇ ਇਸ ਹੈਰੀਟੇਜ ਨੂੰ ਹੋਟਲ ਬਣਾਉਣ ਦਾ ਇਕਰਾਰ ਕੀਤਾ ਗਿਆ ਸੀ ਬਕਾਇਦਾ। ਨਵਜੋਤ ਸਿੰਘ ਸਿੱਧੂ, ਮੈਨੂੰ ਯਾਦ ਹੈ, ਉਦੋਂ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰਾਲੇ ਦੇ ਮੰਤਰੀ ਹੁੰਦੇ ਸੀ, ਠੀਕ ਹੈ ਨਾ ਜੀ। ਉਹਨਾਂ ਵੱਲੋਂ ਇਸ ਹੋਟਲ ਮਤਲਬ ਕਿ ਬਣਾਉਣ ਵਾਸਤੇ ਨਿੱਜੀ ਕੰਪਨੀਆਂ ਨਾਲ ਸੰਪਰਕ ਕੀਤਾ ਗਿਆ ਸੀਗਾ। ਤਾਂ ਉਸ ਤੋਂ ਬਾਅਦ APG ਸੁਰਿੰਦਰ ਪਾਰਕ ਹੋਟਲ ਗਰੁੱਪ ਵੱਲੋਂ ਰਨਬਾਸ ਦਾ ਇਹ ਜਿਹੜਾ ਸਾਰਾ ਕੁਝ ਸੀਗਾ ਨਾ, ਇਹ ਮੁਕੰਮਲ ਕੀਤਾ ਗਿਆ। ਤਾਂ ਇਹ ਆ ਕਿ ਹੁਣ ਤੁਹਾਨੂੰ ਪਤਾ ਇਹ ਗੱਲਾਂ ਮਾਨ ਸਾਹਿਬ ਨੇ ਤੇ ਆਪਣੇ ਭਾਸ਼ਣ 'ਚ ਦੱਸਣੀਆਂ ਨਹੀਂ ਹੋਣੀਆਂ ਹੁੰਦੀਆਂ, ਫਿਰ ਮਿੰਟੂ ਹੋਰੀ ਦੱਸ ਜਾਂਦੇ ਆ ਜੀ ਲੋਕਾਂ ਨੂੰ, ਵੀ ਚਲ ਜਿੰਨੇ ਕੁ ਸੁਣਦੇ ਆ ਸਾਨੂੰ, ਉਹਨਾਂ ਨੂੰ ਤੇ ਪਤਾ ਲੱਗ ਜੇ ਨਾ ਕਿ ਕਹਾਣੀ ਕਿੱਥੋਂ ਤੁਰੀ ਸੀਗੀ ਜੀ। ਜੀ, ਬਿਲਕੁਲ। ਤੇ ਕਾਂਗਰਸੀ ਕਹਿੰਦੇ ਹੁਣ ਜੈ ਭੀਮ ਦੇ ਨਾਅਰੇ ਲਾਉਣਗੇ। ਦੇਖੋ, ਜੈ ਭੀਮ ਦਾ ਨਾਅਰਾ ਜਿਹੜਾ ਨਾ, ਐਕਚੁਅਲ 'ਚ ਜੇ ਤੁਸੀਂ ਦੇਖੋਗੇ ਤਾਂ ਉਹਦੀ ਪਿੱਠ ਭੂਮੀ ਜਿਹੜੀ ਉਹ ਯੂਪੀ ਆ, ਠੀਕ ਹੈ ਜੀ। ਤਾਂ ਹੁਣ ਤਾਂ
ਕੀ ਹੋਇਆ ਕਿ ਹੂੰ, ਹੂੰ, ਬੜੀ ਦਿਲਚਸਪ ਹੈ ਯੂਪੀ ਦੀ ਸਿਆਸਤ ਦੀ ਕਹਾਣੀ ਕਿ ਐਸੀ ਸਮਾਜ ਦੇ ਵਿੱਚ ਵੀ ਜੇ ਤੁਸੀਂ ਦੇਖੋ ਤੇ ਜਾਟਵਾਂ ਨੂੰ ਜਿਸ ਤਰ੍ਹਾਂ ਨਾਲ ਇਹਨਾਂ ਨੇ ਯਾਦਵ ਤੇ ਮੁਸਲਮਾਨਾਂ ਨਾਲ ਜੋੜਿਆ ਹੂੰ, ਤਾਂ ਅਦਰਸ ਦੇ ਨਾਲ ਪੋਲਰਾਈਜੇਸ਼ਨ ਹੋਈ ਭਾਜਪਾ ਦੀ ਹੂੰ, ਹੱਕ ਚ ਸਰ। ਤਾਂ ਮਤਲਬ ਕਿ ਕਿਸੇ ਟਾਈਮ ਇਹ ਜਿਹੜਾ ਨਾਰਾ ਸੀਗਾ ਉਹ ਇੱਥੋਂ ਨਿਕਲਿਆ ਸੀ, ਜੈ ਭੀਮ ਜੁੜਦਾ ਹੈ ਜਾ ਕੇ ਦਲਿਤ ਚੇਤਨਾ ਦੇ ਨਾਲ। ਜੀ ਬਿਲਕੁਲ। ਹੁਣ ਪੰਜਾਬ ਦੇ ਕਾਂਗਰਸੀਆਂ ਨੇ ਮੀਟਿੰਗ ਕੀਤੀ ਹੈ ਤੇ ਕਹਿੰਦੇ ਕਿ ਜੈ ਭੀਮ ਦੇ ਨਾਰੇ ਲਾਉਣੇ ਆਪਾਂ ਦਿੱਲੀ ਚ ਜਾ ਕੇ। ਹੂੰ, ਸਰ ਇਹਦੇ ਪਿੱਛੇ ਇੱਕ ਲੌਜੀਕ ਹੈ, ਇਹਦੇ ਪਿੱਛੇ ਇੱਕ ਵਿਉਂਤ ਹੈ। ਹੂੰ, ਕੀ ਆ, ਮੈਂ ਅੱਗੇ ਵੀ ਦੱਸਿਆ ਕਿ ਹਰੇਕ ਚੀਜ਼ ਜਿਹੜੀ ਹੁੰਦੀ ਹੈ ਨਾ ਰਾਜਨੀਤਿਕ ਬੰਦੇ ਖੋਲ ਕੇ ਨਹੀਂ ਦੱਸਦੇ ਕਿਉਂਕਿ ਉਹਨਾਂ ਦੀ ਬੰਦ ਮੁੱਠੀ ਦੀ ਕੀਮਤ ਹੁੰਦੀ ਹੈ। ਹੂੰ, ਦਰਅਸਲ ਕੀ ਹੈ ਕਿ ਨਰਿੰਦਰ ਮੋਦੀ ਹੋਰੀ ਜੇ ਇਸ ਵਾਰੀ ਆਪਣੇ ਦਮ ਤੇ ਬਹੁਮਤ ਜਿੱਤਣ ਤੋਂ ਪਿੱਛੇ ਰਹਿ ਗਏ ਤਾਂ ਉਹਦੇ ਵਿੱਚ ਇੱਕ ਵੱਡਾ ਫੈਕਟਰ ਸੀਗਾ ਸੰਵਿਧਾਨ ਅਤੇ ਜਾਤ ਆਧਾਰਿਤ ਮਰਦਮਸ਼ੁਮਾਰੀ। ਹਾਂਜੀ, ਹਾਂਜੀ, ਜਿਨ੍ਹਾਂ ਨੂੰ ਠੀਕ ਕਾਂਗਰਸ ਹੈ ਨੇ ਬਹੁਤ ਚੁੱਕਿਆ ਸੀ। ਜੀ, ਬਿਲकुल। ਹੂੰ, ਤਾਂ ਹੁਣ ਕੀ ਹੈ ਕਿ ਜਿਹੜਾ ਅਰਵਿੰਦ ਕੇਜਰੀਵਾਲ ਹੈ ਨਾ ਸਰ, ਅਰਵਿੰਦ ਕੇਜਰੀਵਾਲ ਵੀ ਕਿਸੇ ਵੇਲੇ ਰਿਜ਼ਰਵੇਸ਼ਨ ਦੇ ਵਿਰੋਧ ਦੇ ਵਿੱਚ ਬਿਆਨਾਤ ਦੇ ਚੁੱਕੇ ਆ ਜਦੋਂ ਇਹ ਆਰਐਸਐਸ ਦੇ ਕੁਝ ਮੰਚਾਂ ਤੇ ਜਾ ਕੇ ਆਪਣਾ ਗਿਆਨ ਜਿਹੜਾ ਪੇਲਿਆ ਕਰਦੇ ਸੀਗੇ। ਹੂੰ, 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 ਉਹ ਵੀਡੀਓ ਅੱਜ ਵੀ ਮੌਜੂਦ ਨੇ, ਜਾ ਕੇ ਗੂਗਲ ਕਰ ਲਓਗੇ ਤੁਹਾਨੂੰ ਮਿਲ ਜਾਣੀਆਂ ਨੇ। ਉਹ ਇੱਕ ਵੀਡੀਓ ਚ ਕਹਿ ਰਹੇ ਨੇ ਕਿ ਰਿਜ਼ਰਵੇਸ਼ਨ ਜਿਹੜੀ ਹੈ ਉਹ ਮਤਲਬ ਕਿ ਇੱਕ ਫੈਮਿਲੀ ਨੂੰ ਇੱਕ ਵੇਲੇ ਮਿਲਣੀ ਚਾਹੀਦੀ ਹੈ, ਬਸ ਉਸ ਤੋਂ ਬਾਅਦ ਖਤਮ ਕਰ ਦੇਣੀ ਚਾਹੀਦੀ ਹੈ। ਤੇ ਉਦੋਂ ਉਹਨਾਂ ਨੇ ਸਿਰ ਤੇ ਉਹ ਜਿਹੜੇ ਨੇ ਮੈਂ ਹੂੰ ਕੇਜਰੀਵਾਲ ਵਾਲੀ ਟੋਪੀ ਵੀ ਪਾਈ ਹੋਈ ਹੈ, ਮੈਂ ਤੁਹਾਨੂੰ ਹੋਰ ਦੱਸ ਦਿੰਦਾ ਵੀਡੀਓ ਚ। ਹੂੰ, ਤਾਂ ਮਤਲਬ ਕਾਂਗਰਸ ਕੀ ਹੈ ਕਿ ਕਾਂਗਰਸ ਨੂੰ ਪਤਾ ਹੈ ਕਿ ਅਸੀਂ ਉੱਥੇ ਸਰਕਾਰ ਨਹੀਂ ਬਣਾ ਸਕਦੇ, ਪਰ ਸਾਡੀ ਜਿਹੜੀ ਜ਼ਮੀਨ ਖੁੱਸੀ ਅਸੀਂ ਘੱਟੋ ਘੱਟ ਉਹਦੇ ਵਾਸਤੇ ਟੱਕਰ ਚ ਤੇ ਆਈਏ ਨਾ। ਹਾਂਜੀ, ਹਾਂਜੀ, ਤਾਂ ਟੱਕਰ ਵਾਸਤੇ ਕੀ ਹੈ ਕਿ ਇੱਕੋ ਤੀਰ ਨਾਲ ਹੀ ਦੋਵੇਂ ਜ਼ਖਮੀ ਕਰ ਦਈਏ ਤੇ ਠੀਕ ਨਹੀਂ ਹੋਏਗਾ। ਹੂੰ, ਜੈ ਭੀਮ ਕੀ ਆ ਗਿਆ, ਦਲਿਤ ਚੇਤਨਾ, ਹੂੰ, ਹੂੰ, ਦਲਿਤ ਚੇਤਨਾ ਪਲੱਸ ਦਲਿਤ ਅਧਿਕਾਰ ਪਲੱਸ ਰਾਖਵਾਂਕਰਨ, ਜਿਸ ਦੇ ਜੀ, ਕਰਕੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਨੂੰ ਦਲਿਤ ਪੂਜਦੇ ਨੇ ਸਾਹਿਬ। ਹੂੰ, ਤੇ ਦਲਿਤ ਤਾਂ ਪਹਿਲਾਂ ਹੀ ਗੁੱਸੇ ਨੇ ਭਾਜਪਾ ਦੇ ਨਾਲ, ਜੋ ਅਮਿਤ ਸ਼ਾਹ ਦਾ ਬਿਆਨ ਆਇਆ ਸੀਗਾ ਸਦਨ ਚ। ਜੀ, ਹੋ ਗਿਆ ਨਾ ਇੱਕ ਤੀਰ ਨਾਲ ਦੋ ਦੁਸ਼ਮਣਾਂ ਦਾ ਖਾਤਮਾ। ਹੂੰ, ਸੋ ਇਸ ਵਾਸਤੇ ਜਿਹੜੇ ਇੱਥੋਂ ਪੰਜਾਬ ਤੋਂ ਨੇਤਾ ਜਾਣੇ ਨੇ, ਪੰਜਾਬੋਂ ਜਿਹੜੇ ਲੀਡਰ ਜਾਣੇ ਨੇ, ਉਹਨਾਂ ਨੂੰ ਟ੍ਰੇਨ ਕੀਤਾ ਜਾ ਰਿਹਾ ਹੈ ਬਕਾਇਦਾ ਕਿ ਭਾਈ ਜ਼ਿਆਦਾਤਰ ਆ ਚੀਜ਼ਾਂ ਕਰ। ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਇੱਥੋਂ ਦੇ ਦਲਿਤ ਨੇਤਾ ਨੇ ਵੱਡੇ, ਚੰਨੀ ਸਾਹਿਬ ਤੇ ਦੁੱਲੋ, ਉਹ ਹਾਂਜੀ, ਉਸ ਬੈਠਕ ਦੇ ਵਿੱਚ ਜਾਂਦੇ ਹੀ ਨਹੀਂ ਜਿੰਨੀ ਹੂੰ, ਸੋ ਇਹ ਚੀਜ਼ਾਂ ਨੇ। ਤਾਂ ਇਹ ਸਟ੍ਰੈਟਜੀ ਹੈ। ਤਾਂ ਤੁਹਾਨੂੰ ਪਤਾ ਹੀ ਆ ਜਦੋਂ ਭੇੜ ਹੁੰਦਾ ਹੈ ਪਹਿਲਵਾਨਾਂ ਦਾ ਘੁਲਦੇ ਆ ਜਦੋਂ ਛਿੰਝ ਦੇ ਵਿੱਚ, ਤਾਂ ਜਿਹਦੇ ਕੋਲ ਜਿੰਨੇ ਕੁ ਦਾਅ ਹੁੰਦੇ ਆ ਹਰੇਕ ਬੰਦਾ ਅਸਮਾਉਂਦਾ ਐਸਾ। ਉਹ ਕਿੰਨੇ ਕੁ ਫਿੱਟ ਬਹਿੰਦੇ ਆ, ਜਿਹਦੇ ਹਿੱਟ ਬਹਿ ਜਾਂਦੇ ਆ, ਫਿੱਟ ਬਹਿ ਜਾਂਦੇ ਆ, ਤਾਂ ਉਹ ਫਿਰ ਕਹਿ ਲਓ ਕਿ ਦੂਜੇ ਦੀਆਂ ਜੜ੍ਹਾਂ 'ਚ ਵੀ ਬਹਿ ਜਾਂਦੇ ਆ। ਸੋ ਇਸ ਵਾਸਤੇ ਕਾਂਗਰਸ ਦੀ ਲੜਾਈ ਜਿਹੜੀ ਆ ਉਹ ਹੁਣ ਇਸੇ ਗੱਲ ਨੂੰ ਲੈ ਕੇ ਆ ਕਿ ਘੱਟੋ ਘੱਟ ਅਸੀਂ ਇੱਕ ਫਸਵੀਂ ਲੜਾਈ ਦੇ ਵਿੱਚ ਆ ਜਾਈਏ ਤਾਂ ਬਹੁਤ ਹੋ ਜਾਏਗਾ। ਜੀ, ਜੀ। ਅਗਲੀ ਗੱਲ ਕਰੀਏ ਮਿੰਟੂ ਜੀ ਰਮੇਸ਼ ਵਧੂੜੀ ਦੀ। ਪ੍ਰਿਯੰਕਾ ਗਾਂਧੀ ਬਾਰੇ ਇੱਕ ਵਿਵਾਦਤ ਬਿਆਨ ਦੇਣ ਤੋਂ ਬਾਅਦ ਕਹਿੰਦੇ ਇਹਨਾਂ ਦੀ ਜ਼ੁਬਾਨ ਹੁਣ ਫੇਰ ਤਿਲਕ ਗਈ। ਇਹ ਵਧੂੜੀ ਸਾਹਿਬ ਦੀ ਜ਼ੁਬਾਨ ਤਾਂ ਤਿਲਕ ਹੀ ਰਹਿੰਦੀ ਹੈ ਜੀ ਕਦੇ-ਕਦੇ। ਨਹੀਂ, ਵਧੂੜੀ ਦੀ ਜ਼ੁਬਾਨ ਜਿਹੜੀ ਆ ਉਹਨੂੰ ਕੀ ਮੱਖਣ ਲੱਗਾ ਵੀ ਤਿਲਕਦੀ ਰਹਿੰਦੀ ਆ। ਹਾਂਜੀ। ਤਾਂ ਗੱਲ ਇਹ ਆ ਕਿ ਬਈ ਦੇਖੋ ਇਹ ਬੰਦਾ ਜਿਹੜਾ ਨਾ ਮੇਰੇ ਖਿਆਲ ਦੇ ਨਾਲ ਕਦੇ-ਕਦੇ ਇਉਂ ਲੱਗਦਾ ਕਿ ਭਾਜਪਾ ਨੇ ਜਾਣ ਕੇ ਛੱਡਿਆ ਹੋਇਆ ਇਸ ਕੰਮ ਨੂੰ। ਹੂੰ। ਕਿਉਂਕਿ ਤੁਹਾਨੂੰ ਯਾਦ ਹੋਣਾ ਸਦਨ 'ਚ ਇਹਨੇ ਗਾਲਾਂ ਕੱਢੀਆਂ ਮੁਸਲਿਮ ਐਮਪੀ ਨੂੰ। ਹਾਂਜੀ, ਹਾਂਜੀ। ਇਹਦਾ ਹੋਇਆ ਹੀ ਕੱਖ ਨਹੀਂ। ਹੂੰ। ਤਾਂ ਹੋਇਆ ਉਸ ਨਹੀਂ ਤੋਂ ਜੀ। ਬਾਅਦ ਪ੍ਰਵੀਨ ਜੀ, ਹਾਂਜੀ, ਇਹਨੂੰ ਲੋਕ ਸਭਾ 'ਚ ਕਹਿੰਦੇ ਜੀ ਟਿਕਟ ਤੋਂ ਵਾਂਝਿਆ ਕਰ ਦਿੱਤਾ ਗਿਆ ਹੈ ਇਸੇ ਚੱਕਰ 'ਚ। ਤੇ ਮੇਰੇ ਕੋਲ ਜਿੰਨੀ ਕੁ ਜਾਣਕਾਰੀ ਹੈ ਸਾਹਿਬ ਕਿ ਇਹ 3-4 ਬੰਦੇ ਤੇ ਹਾਰਦੇ ਸਨ ਸਮੇਤ ਹੰਸਰਾਜ। ਹੂੰ। ਸਰਵੇ ਹਰਾ ਰਹੇ ਸੀ ਇਹਨਾਂ ਨੂੰ, ਜੀ, ਤਾਂ ਕਰਕੇ ਇਹਨਾਂ ਦੀਆਂ ਟਿਕਟਾਂ ਹੀ ਕੱਟ ਦਿੱਤੀਆਂ। ਗੌਤਮ ਗੰਭੀਰ ਜੀ ਬਿਲਕੁਲ। ਹਾਰ ਰਿਹਾ ਸੀਗਾ ਸਾਹਿਬ। ਤਾਂ ਮਤਲਬ ਕਿ ਭਾਜਪਾ ਨੇ ਟਿਕਟਾਂ ਕੱਟ ਕੇ, ਤੁਹਾਨੂੰ ਪਤਾ ਹੀ ਹੈ ਭਾਜਪਾ ਦੀ ਵੀ ਇਹ ਰਣਨੀਤੀ ਰਹਿੰਦੀ ਹੈ ਜੀ ਅਕਸਰ। ਤਾਂ ਖੈਰ ਹੁਣ ਦੇਖੋ ਗੱਲ ਇਹ ਆ ਕਿ ਇਸ ਬੰਦੇ ਨੇ ਪਹਿਲਾਂ ਉਹ ਕਿਹਾ ਕਿ ਜਿੱਤ ਕੇ ਮੈਂ ਪ੍ਰਿਯੰਕਾ ਦੀਆਂ ਗੱਲਾਂ ਵਰਗੀਆਂ ਸੜਕਾਂ ਬਣਾ ਦੂੰਗਾ। ਹਾਂਜੀ, ਹਾਂਜੀ ਬਿਲਕੁਲ। ਮਤਲਬ ਭਾਜਪਾ ਕਿਸ ਤਰ੍ਹਾਂ ਇਸ ਬੰਦੇ ਨੂੰ ਬੈਕ ਕਰਦੀ ਆ। ਤੁਸੀਂ ਦੇਖੋ ਨਾ ਕਿ ਲੋਕ ਸਭਾ 'ਚ ਟਿਕਟ ਕੱਟੀ ਤੇ ਫਿਰ ਹੁਣ ਵਿਧਾਨ ਸਭਾ ਦੇ ਵਿੱਚ ਤੇ ਇਹਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਸਮਝਿਆ ਜਾ ਰਿਹਾ ਜੀ ਹਾਂਜੀ, ਹਾਂਜੀ। ਵਿਧਾਨ ਸਭਾ 'ਚ।
ਤਾਂ ਮਤਲਬ ਕਿ ਇਹਦਾ ਅਰਥ ਹੈ ਟਿਕਟ ਕੱਟੀ ਨਹੀਂ, ਉਸ ਵੇਲੇ ਜ਼ਰੂਰਤ ਸਮਝੀ ਤਾਂ ਹੁਣ ਵਿਧਾਨ ਸਭਾ ਚ ਲੈ ਆਉਂਦਾ। ਫਿਰ ਇਹਨੇ ਕਿਹਾ ਪਹਿਲਾਂ ਇਹ ਮਾਰਲੀਨਾ ਸੀ, ਹੁਣ ਆਤਸ਼ੀ ਸਿੰਘ ਆ, ਹੁਣ ਇਹਨੇ ਬਾਪ ਬਦਲ ਲਿਆ। ਅੱਛਾ। ਤੇ ਅੱਜ ਹਾਂਜੀ ਇਹ ਗੱਲ ਕਹੀ ਇਹਨੇ। ਮੀਡੀਆ, ਗੋਦੀ ਮੀਡੀਆ ਤੁਹਾਨੂੰ ਪਤਾ ਹੈ ਸਾਰੀ ਗੱਲ ਦੱਸਦਾ ਨਹੀਂ ਹੈ ਨਾ ਜੀ। ਵਿਵਾਦਤ ਬਿਆਨ ਦਿਆ ਹੈ ਜੀ, ਵਿਵਾਦਤ ਬਿਆਨ ਦਿਆ ਹੈ ਜੀ, ਏਦਾਂ ਕਰਦੇ ਰਹਿੰਦੇ ਨੇ। ਮਤਲਬ ਕਿ ਗੱਲ ਇਹ ਆ ਕਿ ਇਹ ਤੀਜਾ 10 ਦਿਨਾਂ ਦੇ ਵਿੱਚ ਵਿਧੂੜੀ ਦਾ ਇਹ ਪਸੂੜੀ ਵਾਲਾ ਬਿਆਨ ਹੈ। ਤਾਂ ਇਸਨੇ ਮਤਲਬ ਕਿ ਇਹ ਸਭ ਕੁਝ ਜਿਹੜਾ ਹੈ ਉਹ ਝੋਕਿਆ ਮੇਰੇ ਖਿਆਲ ਦੇ ਨਾਲ ਬਹੁਤ ਘਟੀਆ ਮਾਨਸਿਕਤਾ ਦੀ ਗੱਲ ਹੈ। ਤੇ ਅੱਜ ਇਹਨੇ ਕਿਹਾ ਕਿ ਆਤਸ਼ੀ ਐ ਫਿਰਦੀ ਹੈ ਜਿਵੇਂ ਹਿਰਨੀ ਫਿਰਦੀ ਆ ਸੜਕਾਂ ਤੇ। ਅੱਛਾ। ਨਹੀਂ ਇਹ ਕੋਈ ਬੰਦੇ ਵਾਲੀ ਗੱਲ ਹੈ ਕੋਈ ਇਹਦੇ ਚ? ਕੀ ਇਹ ਮੈਨੂੰ ਲੱਗਦਾ ਆਪਦੀ ਧੀ ਨੂੰ, ਆਪਦੀ ਭੈਣ ਨੂੰ ਵੀ ਇਸ ਤਰ੍ਹਾਂ ਬੋਲਦਾ ਹੈਗਾ ਕਿ ਵਿਹੜੇ ਚ ਤੂੰ ਹਿਰਨੀਆਂ ਨਹੀਂ ਫਿਰਦੀ ਹੈ, ਮੈਂ ਘਰ ਦੀ ਫਰਸ਼ ਮਤਲਬ ਕਿ ਤੇਰੀਆਂ ਗੱਲਾਂ ਵਰਗੀ ਬਣਾ ਦਿਆਂ, ਐ ਗੱਲਾਂ ਕਰਦਾ ਹੈਗਾ। ਇਸ ਬਦਤਮੀਜ਼, ਇਸ ਬੇਸ਼ਰਮ ਆਦਮੀ ਨੂੰ ਮੇਰੇ ਖਿਆਲ ਦੇ ਨਾਲ ਹੁਣ ਤੱਕ ਠੋਕ ਦੇਣਾ ਚਾਹੀਦਾ ਸੀ। ਮੈਂ ਨਹੀਂ ਕਹਿੰਦਾ ਵੀ ਠੋਕ ਦਿਓ, ਮਤਲਬ ਕਿ ਕਾਰਵਾਈ ਦੀ ਸੱਦ ਚ ਆਉਣਾ ਚਾਹੀਦਾ ਸੀ। ਇਹਦੀ ਮੈਂਬਰਸ਼ਿਪ ਉਦੋਂ ਹੀ ਰੱਦ ਹੋਣੀ ਚਾਹੀਦੀ ਸੀ ਜਦੋਂ ਇਸਨੇ ਇੱਕ ਮਾਈਨੋਰਟੀ ਦਾਨਿਸ਼ ਅਲੀ ਨੂੰ, ਮੈਂਬਰ ਪਾਰਲੀਮੈਂਟ ਨੂੰ, ਹਾਂਜੀ ਜਦੋਂ ਇਹਨੇ ਗੰਦ ਬਕਿਆ ਸੀਗਾ। ਤਾਂ ਮਤਲਬ ਕਿ ਉਸ ਵੇਲੇ ਹੀ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੀ। ਪਰਚਾ ਤਾਂ ਚਲੋ ਨਹੀਂ ਹੁੰਦਾ ਸਦਨ ਦੇ ਵਿੱਚ, ਸੰਸਦ ਦੇ ਵਿੱਚ, ਪਰ ਇਹਦੀ ਮੈਂਬਰਸ਼ਿਪ ਜਾ ਸਕਦੀ ਸੀ, ਇਹਨੂੰ ਬਚਾਇਆ ਗਿਆ। ਸੋ ਭਾਜਪਾ ਇਹੋ ਜਿਹੇ ਜਿਹੜੇ ਕਹਿ ਲਓ ਕਿ ਗੰਦ ਬਕਣ ਵਾਲੇ ਲੋਕ ਆ, ਇਹਨਾਂ ਨੂੰ ਬੈਕ ਕਰਦੀ ਹਮੇਸ਼ਾ। ਤੇ ਤੁਹਾਡੇ ਸਾਹਮਣੇ ਹੀ ਆ ਕਿੰਨੇ ਬੰਦੇ ਇਹਨਾਂ ਦੇ ਜਿਹੜੇ ਆ। ਮੈਂ ਪਿਛਲੇ ਵਾਰੀ ਇਹਨਾਂ ਦਾ ਇੱਕ ਨਾ ਡਾਟਾ ਕੱਢਿਆ ਸੀਗਾ, ਯਾਨੀ ਜਿਹੜੀ 19 ਤੋਂ 24 ਵਾਲੀ ਲੋਕ ਸਭਾ ਸੀਗੀ, ਤਾਂ 7 ਮੈਂਬਰ ਪਾਰਲੀਮੈਂਟ ਇਹਨਾਂ ਦੇ ਇਹੋ ਜਿਹੇ ਸੀ ਜਿਨ੍ਹਾਂ ਤੇ ਔਰਤ ਦੇ ਸ਼ੋਸ਼ਣ ਦੇ ਦੋਸ਼ ਚੱਲ ਰਹੇ ਸੀਗੇ। ਜੀ ਹਿਸਾਬ ਲਾ ਲਓ, ਇਹੋ ਜਿਹੇ ਬੰਦੇ ਨੇ ਜੀ। ਬਿਲਕੁਲ। ਇਹ ਤਾਂ ਦੇਖੋ, ਤੁਸੀਂ ਦਾਨਿਸ਼ ਅਲੀ ਦੀ ਗੱਲ ਕੀਤੀ ਹੈ ਮਿੰਟੂ ਜੀ। ਇਹ ਬੰਦਾ 2017 ਦੇ ਵਿੱਚ ਇਹਨੇ ਸੋਨੀਆ ਗਾਂਧੀ ਤੇ ਜਿਹੜੇ ਉੱਥੋਂ ਦੇ ਉੱਤਰ ਪ੍ਰਦੇਸ਼ ਦੇ ਉਦੋਂ ਚੀਫ ਮਿਨਿਸਟਰ ਸੀ, ਸਾਬਕਾ ਚੀਫ ਮਿਨਿਸਟਰ ਸੀਗੇ ਮਾਇਆਵਤੀ, ਉਹਨਾਂ ਦੇ ਬਾਰੇ ਵੀ ਇਸ ਤਰ੍ਹਾਂ ਦੀ ਮਤਲਬ ਗੱਲਬਾਤ ਕੀਤੀ ਸੀ। 2015 ਦੇ ਵਿੱਚ ਇਸ ਐਮਪੀ ਦੇ ਖਿਲਾਫ ਮੈਨੂੰ ਚੰਗੀ ਤਰ੍ਹਾਂ ਯਾਦ ਹੈ 5 ਬੀਬੀਆਂ ਨੇ, ਜਿਨ੍ਹਾਂ ਦੇ ਵਿੱਚ ਕਾਂਗਰਸ ਦੀ ਸੀਗੇ, ਇੱਕ ਤਾਂ ਰਣਜੀਤ ਰੰਜਨ, ਸੁਸ਼ਮਾ ਦੇਵ ਇਸ ਤਰ੍ਹਾਂ ਦੇ ਸੀਗੇ, ਇੱਕ ਸੁਪ੍ਰਿਆ ਸੂਲੇ ਐਨਸੀਪੀ ਤੋਂ ਸੀਗੇ। ਉਹਨਾਂ ਨੇ ਬਕਾਇਦਾ ਕੰਪਲੇਂਟ ਕੀਤੀ ਸੀ ਇਹਦੇ ਖਿਲਾਫ ਕਿ ਇਹ ਸੰਸਦ ਦੇ ਵਿੱਚ ਇਹ ਬੰਦਾ ਗੰਦੇ ਮੰਦੇ ਸ਼ਬਦ ਬੋਲਦਾ ਰਹਿੰਦਾ ਤੇ ਇਸ਼ਾਰੇ ਕਰਦਾ ਰਹਿੰਦਾ। ਦੇਖ ਲਓ ਤੁਸੀਂ, 2015 ਤੋਂ ਇਹਦੀਆਂ ਕਰਤੂਤਾਂ ਉਹ ਦੱਸ ਰਹੀਆਂ ਨੇ ਬੀਬੀਆਂ, ਖੁਦ ਮੈਂਬਰ ਪਾਰਲੀਮੈਂਟ ਦੱਸ ਰਹੀਆਂ ਨੇ। ਤੇ ਭਾਜਪਾ ਨੇ ਪਤਾ ਨਹੀਂ ਕਿਹੜੇ ਖਾਤੇ ਪਾਇਆ ਹੋਇਆ ਤੇ ਚੀਫ ਮਿਨਿਸਟਰ ਦਾ ਚਿਹਰਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਬਣਾਤਾ ਇਹਨੂੰ। ਜੀ ਹੋ ਸਕਦਾ ਇਹਨੂੰ ਗਾਂ ਕਿਸੇ ਦੇਸ਼ ਦੇ ਵਿੱਚ ਕੋਈ ਅੰਬੈਸਡਰ ਬਣਾ ਕੇ ਭੇਜਣਾ ਹੋਵੇ। ਹਾਂਜੀ ਹਾਂਜੀ ਬਿਲਕੁਲ। ਵੀ ਆ ਇੰਡੀਅਨ ਤਹਿਜ਼ੀਬ ਆ ਜੀ, ਲਾੜੇ ਇਹਨਾਂ ਦਾ ਉੱਥੇ ਘਰ ਆਏਗਾ ਜੀ। ਹਾਂਜੀ ਹਾਂਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਜਿਹੜੀ ਖਬਰ ਉੱਤੇ ਆਪਾਂ ਚਰਚਾ ਕਰਾਂਗੇ, ਉਸ ਖਬਰ ਦੇ ਬਾਰੇ ਆਪਾਂ ਹਮੇਸ਼ਾ ਗੱਲਬਾਤ ਕਰਦੇ ਰਹੀਦਾ, ਪਰ ਏਜੰਸੀਆਂ ਬੰਦਿਆਂ ਨੂੰ ਚੱਕਦੀਆਂ ਕਿਵੇਂ ਨੇ, ਉਹਨਾਂ ਦੇ ਉੱਤੇ ਦੋਸ਼ ਕਿਵੇਂ ਲੱਗਦੇ ਨੇ, ਤੇ ਉਸ ਤੋਂ ਬਾਅਦ ਦੋਸ਼ ਲੱਗਣ ਤੋਂ ਬਾਅਦ ਉਹਨਾਂ ਦੇ ਬਾਰੇ ਜਿਹੜੇ ਕੇਸ ਮੁਕੱਦਮਾ ਸ਼ੁਰੂ ਕਰਨਾ ਹੁੰਦਾ ਉਹ ਸ਼ੁਰੂ ਹੀ ਨਹੀਂ ਕਰ ਸਕੀਆਂ। ਲੰਘੇ ਦਿਨਾਂ ਦੇ ਵਿੱਚ ਅਜਿਹੇ 2 ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵਿੱਚ 16 ਨਾਮਵਰ ਹਸਤੀਆਂ, ਜਿਨ੍ਹਾਂ ਨੂੰ ਮਹਾਰਾਸ਼ਟਰ ਦੀ ਤਲੋਜਾ ਸੈਂਟਰਲ ਜੇਲ੍ਹ ਦੇ ਵਿੱਚ ਰੱਖਿਆ ਪਿਛਲੇ 6 ਸਾਲਾਂ ਤੋਂ, ਤੇ 6 ਸਾਲ ਤੋਂ ਏਜੰਸੀਆਂ ਨੇ ਉਹਨਾਂ ਦੇ ਉੱਤੇ ਮੁਕੱਦਮਾ ਸ਼ੁਰੂ ਹੀ ਨਹੀਂ ਕੀਤਾ। ਆਪਾਂ ਹਮੇਸ਼ਾ ਜਦੋਂ ਗੱਲਬਾਤ ਕਰੀਦੀ ਹੈ, ਆਪਾਂ ਇਹ ਹਮੇਸ਼ਾ ਦੱਸੀਦਾ ਤੁਹਾਨੂੰ ਕਿ ਏਜੰਸੀਆਂ ਕੋਲ ਇਖਤਿਆਰ ਇੰਨੇ ਨੇ ਕਿ ਉਹ ਤੁਹਾਡੇ ਘਰੇ ਆ ਕੇ ਤੁਹਾਨੂੰ ਚੁੱਕ ਸਕਦੀਆਂ ਨੇ, ਨਾ ਸਬੰਧ ਥਾਣੇ ਨੂੰ ਦੱਸਣ, ਨਾ ਕਿਸੇ ਹੋਰ ਨੂੰ ਦੱਸਣ, ਤੇ ਉਸ ਤੋਂ ਬਾਅਦ ਤੁਹਾਨੂੰ ਜੇਲ੍ਹ ਦੇ ਵਿੱਚ ਸੁੱਟ ਸਕਦੀਆਂ ਨੇ। ਤੁਸੀਂ ਆਪਣੀ ਬੇਗੁਨਾਹੀ ਸਾਬਤ ਕਰਨ ਵਾਸਤੇ 5 ਸਾਲ ਲਾਓ, 10 ਸਾਲ ਲਾਓ, 15 ਸਾਲ ਲਾਓ, ਇਹ ਤੁਹਾਡੇ ਤੇ ਆ। ਤੁਹਾਡਾ ਪੈਸਾ, ਤੁਹਾਡੀ ਜੇਬ ਕਿੰਨੀ ਕੀ ਤਾਕਤ ਚੱਲਦੀ ਹੈ, ਕਿੰਨੇ ਕੁ ਗੇੜੇ ਚੱਲਦੀ ਹੈ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ। ਪਰ ਇਹ ਨਾ ਕਿਤੇ ਸੋਚ ਲਿਓ ਕਿ ਸਾਨੂੰ ਨਿਆਂ ਮਿਲ ਜੂਗਾ। 6 ਸਾਲ ਤੋਂ 15 ਬੰਦੇ, ਜਿਨ੍ਹਾਂ ਦੇ ਵਿੱਚੋਂ ਕਈ ਦਮ ਵੀ ਤੋੜ ਗਏ, ਇਹਨਾਂ ਦੇ ਉੱਤੇ ਇਹਨਾਂ ਨੂੰ ਦੋਸ਼ ਲਾ ਕੇ ਕਿਸੇ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਦੇ ਦੋਸ਼ ਲਾਤੇ, ਕਿਸੇ ਦੇ ਉੱਤੇ ਕਿਵੇਂ ਦੋਸ਼ ਲਾਤੇ। ਸੋ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਆਪਾਂ ਖੋਲ੍ਹਣ ਦਾ ਯਤਨ ਕਰਾਂਗੇ, ਕਿਉਂਕਿ ਇਸ ਟਾਈਮ ਪੋਲੀਟੀਕਲ ਜਿਹੜੀਆਂ ਚਰਚਾਵਾਂ ਨੇ ਉਹ ਤਾਂ ਬਹੁਤ ਹੋ ਜਾਂਦੀਆਂ ਨੇ ਅਕਸਰ ਹੀ ਖਬਰਾਂ ਦੇ ਵਿੱਚ, ਪਰ ਜਿਹੜੀਆਂ ਆਮ ਜਨ ਸਰੋਕਾਰ ਨਾਲ ਜੁੜੀਆਂ ਅਜਿਹੀਆਂ ਰਿਪੋਰਟਾਂ ਹੁੰਦੀਆਂ ਨੇ, ਅਜਿਹੀਆਂ ਖਬਰਾਂ ਹੁੰਦੀਆਂ ਨੇ ਜਿਹੜੀਆਂ ਕਿਸੇ ਵਿਅਕਤੀ ਵਿਸ਼ੇਸ਼ ਤੇ
ਅਧਿਕਾਰਾਂ ਦੇ ਨਾਲ ਜਾ ਜੁੜਦੀਆਂ ਨੇ, ਉਹਦੀ ਫਰੀਡਮ ਆਫ ਸਪੀਚ ਦੇ ਨਾਲ ਜੁੜਦੀਆਂ ਨੇ, ਉਹਦੀ ਰਾਈਟ ਆਫ ਐਕਸਪ੍ਰੈਸ਼ਨ ਦੇ ਨਾਲ ਜਾ ਜੁੜਦੀਆਂ ਨੇ, ਜਾਂ ਉਹਨੂੰ ਨਿਆਂ ਦੇਣ ਦੀ ਪ੍ਰਕਿਰਿਆ ਦੇ ਨਾਲ ਜਾ ਜੁੜਦੀਆਂ ਨੇ, ਉਹਦੇ ਹੱਕਾਂ ਅਧਿਕਾਰਾਂ ਦੇ ਨਾਲ ਜਾ ਜੁੜਦੀਆਂ ਨੇ। ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹੋ ਜਿਹੀਆਂ ਰਿਪੋਰਟਾਂ, ਇਹੋ ਜਿਹੀਆਂ ਖਬਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕੀਤੀਆਂ ਜਾਣ। ਇਹਦੇ ਬਾਰੇ ਮੋਦੀ ਸਰਕਾਰ ਦੀਆਂ ਏਜੰਸੀਆਂ ਨੇ ਪਿਛਲੇ 6 ਸਾਲਾਂ ਤੋਂ ਮੁਕੱਦਮੇ ਜਿਨ੍ਹਾਂ ਲੋਕਾਂ ਦੇ ਖਿਲਾਫ ਸ਼ੁਰੂ ਨਹੀਂ ਕੀਤੇ, ਪਰ ਹਾਂ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਕੇ ਸਾੜਾ ਜ਼ਰੂਰ ਹੈ। ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਸਿੰਘਾਂ ਦੇ ਕੰਮਕਾਰ ਬਾਰੇ ਤੇ ਇਸ ਟਾਈਮ ਜਿਹੜੇ ਲੋਕ ਆਪਦੇ ਹੱਕ ਹਕੂਕਾਂ ਦੀ ਮੰਗ ਕਰਦੇ ਨੇ। 2-3 ਚੀਜ਼ਾਂ ਭਾਰਤ ਦੇ ਵਿੱਚ ਪੱਤਰਕਾਰੀ ਕਰਦਿਆਂ ਬਹੁਤ ਔਖੀਆਂ ਨੇ ਕਰਨੀਆਂ, ਔਰ ਅੱਜ-ਕੱਲ੍ਹ ਵੱਡੀ ਗਿਣਤੀ ਪੱਤਰਕਾਰ ਉਹਨਾਂ ਚੀਜ਼ਾਂ ਤੋਂ ਜਾਂ ਤਾਂ ਢਾਲ ਵੱਟ ਗਏ ਨੇ, ਕਿਨਾਰਾ ਕਰ ਗਏ ਨੇ, ਤੇ ਜਾਂ ਫਿਰ ਉਹਨਾਂ ਦੇ ਉੱਤੇ ਗੱਲ ਕਰਨੀ ਬੰਦ ਕਰ ਗਏ ਨੇ। ਇੱਕ ਤਾਂ ਮਾਈਨੋਰਟੀਜ਼ ਦੇ ਉੱਤੇ, ਜਿਹੜੇ ਮਾਈਨੋਰਟੀ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਜੁੜੇ ਮਾਮਲੇ ਨੇ, ਤੇ ਦੂਜਾ ਕਿਸੇ ਹੱਕ ਹਕੂਕ ਜਾਂ ਕਿਸੇ ਕਾਨੂੰਨ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਜਿਹੜੀ ਗੱਲ ਆ, ਉਹ ਕਰਨੀ। ਕਿਉਂਕਿ ਜਿਹੜੀ ਸਟੇਟ ਆ ਉਹ ਕਹਿੰਦੀ ਆ ਵੀ ਤੁਸੀਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ, ਭਗਵੰਤ ਮਾਨ, ਸੁਖਪਾਲ ਖਹਿਰਾ, ਇਹ ਚੀਜ਼ਾਂ ਉੱਤੇ ਜੋ ਮਰਜ਼ੀ ਕਰੀ ਚਲੋ, ਸਾਨੂੰ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਕੇਜਰੀਵਾਲ, ਮੋਦੀ, ਅਮਿਤ ਸ਼ਾਹ ਨੂੰ ਛੱਡ ਦਿਓ ਚਲੋ, ਕਿਉਂਕਿ ਉਹ ਤਾਂ ਗ੍ਰਹਿ ਮੰਤਰੀ ਨੇ, ਸਾਰਾ ਕੁਛ ਉਹਨਾਂ ਦੇ ਆਲੇ ਦੁਆਲੇ ਘੁੰਮਦਾ। ਹੋਰ ਜਿਹੜੇ ਆ ਰਮੇਸ਼ ਬਧੂੜੀ ਵਰਗੇ, ਹੋਰ ਜਿਹੜੇ ਬੀਜੇਪੀ, ਕਾਂਗਰਸ, ਇਹਨਾਂ ਦੇ ਬਾਰੇ ਉਹ ਕਹਿੰਦੇ ਜੋ ਮਰਜ਼ੀ ਕਹੀ ਚਲੋ, ਸਾਨੂੰ ਕੋਈ ਫਰਕ ਨਹੀਂਗਾ। ਪਰ ਤੁਸੀਂ ਜਿਹੜੀ ਗੱਲ ਸਟੇਟ ਦੇ ਨਾਲ ਜਾ ਜੁੜਦੀ ਆ, ਮਾਈਨੋਰਟੀਜ਼ ਦੀ ਗੱਲ, ਕਿਸੇ ਨੂੰ ਨਿਆਂ ਦੇਣ ਦੀ ਗੱਲ, ਇਨਸਾਫ ਦੇਣ ਦੀ ਗੱਲ, ਕਿਸੇ ਤੇ ਵਧੀਕੀ ਦੀ ਗੱਲ, ਏਜੰਸੀਆਂ ਦੀ ਗੱਲ, ਉਹ ਕਹਿੰਦੇ ਇਹ ਨਾ ਕਰੋ, ਤੁਸੀਂ ਇਹ ਸੋਚ ਸਮਝ ਕੇ ਕਰੋ। ਜੇ ਕਰਨੀ ਆ ਤਾਂ ਪਹਿਲੀ ਗੱਲ ਤਾਂ ਕਰੋ ਹੀ ਨਾ, ਜੇ ਕਰਨੀ ਆ ਤਾਂ ਫਿਰ ਇਹ ਵਿਚਾਰ ਕੇ ਕਰਿਓ ਵੀ ਇਹ ਜਿਹੜੇ ਲੋਕਾਂ ਦੀ ਤੁਸੀਂ ਗੱਲ ਕਰ ਸਕਦੇ ਹੋ, ਇਹਦੇ ਚ ਅਗਲੇ ਤੁਸੀਂ ਹੋ ਸਕਦੇ ਹੋ। ਸੋ ਇੰਨਾ ਕੁ ਜ਼ਰੂਰ ਵਿਚਾਰ ਲਓ। ਇਸੇ ਕਰਕੇ ਇਹਨਾਂ ਚੀਜ਼ਾਂ ਦੀ ਚਰਚਾ ਬਹੁਤ ਘੱਟ ਆ। 6 ਸਾਲ ਹੋ ਗਏ ਆ, 16 ਬੰਦੇ ਆ ਜਿਹੜੇ ਭੀਮਾ ਐਲਗਾਰ ਪ੍ਰੀਸ਼ਦ, ਭੀਮਾ ਕੋਰੇਗਾਂਵ ਮਾਮਲੇ ਦੇ ਵਿੱਚ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ। ਇਸ ਮਾਮਲੇ ਦੇ ਵਿੱਚ ਜਦੋਂ ਆਪਾਂ ਗੱਲਬਾਤ ਕਰਦੇ ਨਾ, ਤੇ ਰੋਨਾ ਵਿਲਸਨ ਦਾ ਜ਼ਿਕਰ ਜ਼ਰੂਰ ਆਉਂਦਾ। ਵਾਸ਼ਿੰਗਟਨ ਪੋਸਟ ਨੇ ਖਬਰ ਦਿੱਤੀ ਸੀਗੀ 10 ਫਰਵਰੀ 2021 ਨੂੰ, ਅਮਰੀਕਾ ਦਾ ਬਹੁਤ ਵੱਡਾ ਅਖਬਾਰ ਆ ਵਾਸ਼ਿੰਗਟਨ ਪੋਸਟ। ਉਹਨੇ ਕਿਹਾ ਸੀਗਾ ਕਿ ਮੈਸਾਚਿਊਸੈਟਸ ਜਿਹੜੀ ਸਥਿਤ ਡਿਜੀਟਲ ਫੋਰੈਂਸਿਕ ਫਰਮ ਹੈ ਆਰਸੇਨਲ ਕੰਸਲਟਿੰਗ, ਇਹਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਰੋਨਾ ਵਿਲਸਨ ਦੇ ਲੈਪਟਾਪ ਦੇ ਵਿੱਚ ਜਿਹੜੇ ਚੀਜ਼ਾਂ ਮਿਲੀਆਂ ਨੇ, ਉਹਨਾਂ ਨੂੰ ਕਿਸੇ ਵੱਲੋਂ ਇੰਜੈਕਟ ਕੀਤਾ ਗਿਆ ਸੀਗਾ। ਬਾਵਜੂਦ ਇਸ ਦੇ ਰੋਨਾ ਵਿਲਸਨ, ਸੁਧਾ ਭਾਰਦਵਾਜ, ਸਟੈਨ ਸਵਾਮੀ ਵਰਗੇ ਬੰਦੇ, ਇਹ ਸਾਰੇ ਬੰਦੇ ਜੇਲ੍ਹ ਦੇ ਵਿੱਚ ਰੱਖੇ ਗਏ। 83 ਸਾਲਾ ਜਿਹੜਾ ਸਟੈਨ ਸਵਾਮੀ ਆ, ਉਹਦੀ ਤਾਂ ਮੌਤ ਹੋ ਗਈ ਕਿਉਂਕਿ ਉਹ ਪਾਰਕਿੰਸਨ ਰੋਗ ਤੋਂ ਪੀੜਤ ਸਨ, ਤੇ ਇਸ ਕਰਕੇ ਉਹ ਜੇਲ੍ਹ ਦੇ ਵਿੱਚ ਹੀ ਕਰੋਨਾ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੂੰ ਇਲਾਜ ਨਹੀਂ ਦਿੱਤਾ ਗਿਆ, ਉਹਨਾਂ ਨੂੰ ਕੁਛ ਨਹੀਂ ਕੀਤਾ ਗਿਆ। ਇਹ ਕਹਿੰਦੇ ਕਿ ਏਜੰਸੀਆਂ ਨੇ ਦੋਸ਼ ਲਾਏ ਇਹਨਾਂ ਬੰਦਿਆਂ ਉੱਤੇ ਕਿ ਇਹਨਾਂ ਨੇ ਦੇਸ਼ ਨੂੰ ਦੇਸ਼ ਧਰੋਹ ਕੀਤਾ, ਇਹਨਾਂ ਨੇ ਦੇਸ਼ ਰਾਜ ਸੱਤਾ ਜਿਹੜੀ ਆ ਉਹਨੂੰ ਉਖਾੜ ਸੁੱਟਣ ਦੀ ਸਾਜ਼ਿਸ਼ ਰਚੀ ਆ, ਤੇ ਇਹਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਤਲ ਦੀ ਸਾਜ਼ਿਸ਼ ਰਚੀ ਆ, ਤੇ ਇਸ ਕਰਕੇ ਇਹਨਾਂ ਲੋਕਾਂ ਦੀ ਜ਼ਿੰਦਗੀ ਲਗਭਗ ਖਤਮ ਕੀਤੀ ਜਾ ਚੁੱਕੀ ਆ। ਦੱਸਿਆ ਗਿਆ ਕਿ ਇਹਨਾਂ ਦੇ ਉੱਤੇ ਏਜੰਸੀਆਂ ਨੇ ਇੰਨੇ ਸੰਗੀਨ ਦੋਸ਼ ਲਾਏ ਆ ਵੀ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਕਈਆਂ ਨੂੰ ਤਾਂ ਜ਼ਮਾਨਤਾਂ ਵੀ ਨਹੀਂ ਮਿਲੀਆਂ, ਤੇ ਜਦੋਂ ਜ਼ਮਾਨਤਾਂ ਨਹੀਂ ਮਿਲੀਆਂ ਤੇ ਜੇਲ੍ਹਾਂ ਦੇ ਵਿੱਚ ਸੜਦੇ ਰਹੇ। ਪਰ ਇਹਨਾਂ ਬੰਦਿਆਂ ਨੂੰ ਕਿਸੇ ਨੇ ਵੀ ਨਿਆਂ ਦੇਣ ਦੀ ਗੱਲ ਨਹੀਂ ਕੀਤੀ। 2014 ਦੀ ਗੱਲ ਆ, ਜਦੋਂ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ ਸਨ, ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਕਿ ਭ੍ਰਿਸ਼ਟਾਚਾਰ ਮੁਕਤ ਕਰਾਂਗੇ ਤੇ ਅੱਛੇ ਦਿਨ ਲਿਆਵਾਂਗੇ। ਪਰ ਉਸ ਤੋਂ ਬਾਅਦ ਭਾਜਪਾ ਦੇ ਆਈਟੀ ਸੈੱਲ ਨੇ ਪੂਰੇ ਦੇਸ਼ ਦੀ ਫਿਜ਼ਾ ਹੀ ਬਦਲ ਦਿੱਤੀ। ਵਿਦਿਅਕ ਅਦਾਰੇ ਜਿਨ੍ਹਾਂ ਦੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਆ, ਉਹਨਾਂ ਨੂੰ ਦੇਸ਼ ਧਰੋਹੀਆਂ ਦਾ ਅੱਡਾ ਕਿਹਾ ਜਾਣ ਲੱਗਿਆ। ਜਨਵਰੀ 2018 ਦੇ ਵਿੱਚ ਭੀਮਾ ਕੋਰੇਗਾਂਵ ਯੁੱਧ ਦੀ ਜਿਹੜੀ 200ਵੀਂ ਵਰਸੀ ਸੀਗੀ, ਇਸ ਮੌਕੇ ਤੇ ਦਲਿਤਾਂ ਤੇ ਹਿੰਦੂਵਾਦੀ ਸ਼ਕਤੀਆਂ ਦੇ ਵਿਚਾਲੇ ਟਕਰਾਅ ਹੋ ਗਿਆ ਸੀਗਾ, ਤੇ ਇੱਥੇ 28 ਸਾਲਾ ਇੱਕ ਨੌਜਵਾਨ ਦੀ ਮੌਤ ਹੋ ਗਈ ਸੀਗੀ। ਤੇ ਇਸੇ ਮਾਮਲੇ ਦੇ ਵਿੱਚ ਫਿਰ ਹੌਲੀ-ਹੌਲੀ ਗ੍ਰਿਫਤਾਰੀਆਂ ਸ਼ੁਰੂ ਹੋਈਆਂ। ਇਹਨਾਂ ਦੇ ਵਿੱਚ ਸੁਧੀਰ ਧਾਵਲੇ, ਸਾਗਰ ਗੋਰਖੇ, ਰਮੇਸ਼ ਗਾਈਚੋਰ, ਹਰਸ਼ਾਲੀ ਪੋਦਦਾਰ, ਕਈ ਬੰਦਿਆਂ ਨੂੰ ਜਿਹੜਾ ਉਹ FIR ਦਰਜ ਕਰਕੇ ਤੇ ਇਹਨਾਂ ਨੂੰ ਨਵਾਂ ਰੰਗ ਦੇ ਦਿੱਤਾ ਗਿਆ। ਇਹਨਾਂ ਮਾਮਲਿਆਂ ਨੂੰ ਕਿਹਾ ਗਿਆ ਕਿ ਇਹ ਜਿਹੜੇ ਬੰਦੇ ਨੇ, ਇਹ ਮੋਦੀ ਦੇ ਕਤਲ ਦੀ ਸਾਜ਼ਿਸ਼ ਰਚਣ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਰੋਨਾ ਵਿਲਸਨ, ਸੁਰਿੰਦਰ ਗਾਡਲਿੰਗ, ਸੁਧੀਰ ਧਾਵਲੇ, ਸੋਮਾ ਸੇਨ, ਮਹੇਸ਼ ਰਾਉਤ, ਇੱਕ ਲੰਬੀ ਲਿਸਟ ਇਹਨਾਂ ਦੇ ਸਾਰੇ ਨਾਵਾਂ ਦੀ। ਸੋ ਇਹਨਾਂ ਦੇ ਵਿੱਚ ਹੌਲੀ-ਹੌਲੀ ਫਿਰ ਗੌਤਮ ਨਵਲੱਖਾ, ਜਿਹੜੇ ਕਿ ਸੀਨੀਅਰ ਪੱਤਰਕਾਰ ਨੇ, ਸਮਾਜਿਕ ਕਾਰਕੁਨ ਨੇ, ਸੁਧਾ ਭਾਰਦਵਾਜ, ਉਹਨਾਂ ਨੂੰ ਵੀ ਫਿਰ ਵਰਨਨ ਗੋਂਜਲਾਵੇਸ ਜਿਹੜੇ ਨੇ, ਉਹਨਾਂ ਨੂੰ ਵੀ ਦੇਸ਼ ਭਰ ਦੇ ਵਿੱਚ ਛਾਪੇ ਮਾਰ ਕੇ ਹਿਰਾਸਤਾਂ ਦੇ ਵਿੱਚ ਲੈ ਲਿਆ। ਹੁਣ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਬਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਤੇ ਆਹ ਬੰਦਿਆਂ ਉੱਤੇ ਦੋਸ਼ ਨੇ। ਦੂਜੇ ਪਾਸੇ 6 ਸਾਲ ਤੱਕ ਤੁਸੀਂ ਉਹਨਾਂ ਬੰਦਿਆਂ ਦੇ ਉੱਤੇ ਮੁਕੱਦਮਾ ਹੀ ਨਹੀਂ ਸ਼ੁਰੂ ਕੀਤਾ, ਤਾਂ ਕੀ ਮੰਨੀਏ ਕਿ ਤੁਸੀਂ ਪ੍ਰਧਾਨ ਮੰਤਰੀ ਦਾ ਨਾਂ ਲੈ ਕੇ, ਉਹਦੇ ਕਤਲ ਦੀ ਸਾਜ਼ਿਸ਼ ਦਾ ਨਾਂ ਲੈ ਕੇ ਅਗਲੇ ਕਿਸੇ ਵੀ ਬੰਦੇ ਨੂੰ ਜੇਲ੍ਹ ਦੇ ਵਿੱਚ ਸੁੱਟ ਦਿਓਗੇ, ਤੇ 10 ਸਾਲ ਉਹਦਾ ਕੋਈ ਵਾਲੀ ਵਾਰਸ ਨਹੀਂ ਹੋਣਾ, 6-7 ਸਾਲ ਉਹਨੂੰ ਕਿਸੇ ਨੇ ਪੁੱਛਣਾ ਤੱਕ ਨਹੀਂਗਾ। ਇਹ ਬਹੁਤ ਮਾੜਾ ਵਰਤਾਰਾ ਹੈ। ਜੇਕਰ ਐਡਾ ਸੰਗੀਨ ਮਾਮਲਾ ਤੁਹਾਡੇ ਵਿਸ਼ਵ ਗੁਰੂ ਨੂੰ ਕੋਈ ਟਾਰਗੇਟ ਕਰ ਰਿਹਾ, ਉਹਦੀ ਸਾਜ਼ਿਸ਼ ਰਚ ਰਿਹਾ, ਦੁਨੀਆ ਸਾਹਮਣੇ ਸਗੋਂ ਐਕਸਪੋਜ਼ ਕਰੋ, ਉਹਨਾਂ ਦੇ ਖਿਲਾਫ ਚਾਰਜਸ਼ੀਟ ਫਾਈਲ ਕਰੋ, ਮੁਕੱਦਮੇ ਸ਼ੁਰੂ ਕਰਾਓ, ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿਵਾਓ। ਗੱਲ ਕਰ ਇਹ ਸਾਰਾ ਕੁਛ ਤਾਂ ਹੋਵੇ ਨਾ ਜੇ ਇਹ ਸੱਚ ਦੀ ਬੁਨਿਆਦ ਤੇ ਖੜਾ ਹੋਵੇ, ਜੇਕਰ ਵਾਕਈ ਉਹਨਾਂ ਲੋਕਾਂ ਨੇ ਸਾਜ਼ਿਸ਼ ਰਚੀ ਹੋਵੇ। ਜਿਹੜਾ ਬੰਦਾ ਉੱਥੇ ਰਹਿ ਕੇ ਦਲਿਤ ਭਾਈਚਾਰੇ ਦੀ ਗੱਲ ਕਰਦਾ, ਉਹਨਾਂ ਦੇ ਹੱਕ ਹਕੂਕਾਂ ਦੀ ਗੱਲ ਕਰਦਾ, ਜਾਂ ਘੱਟ ਗਿਣਤੀਆਂ ਦੀ ਗੱਲ ਕਰਦਾ, ਬੋਧੀਆਂ, ਜੈਨੀਆਂ, ਸਿੱਖਾਂ ਦੀ ਗੱਲ ਕਰਦਾ, ਮੁਸਲਮਾਨਾਂ ਦੇ ਹੱਕਾਂ ਦੀ ਗੱਲ ਕਰਦਾ, ਉਹਨੂੰ
ਉਹ ਬੰਦਾ ਇਹਨਾਂ ਨੂੰ ਫਿਰ ਦੇਸ਼ ਧਰੋਹੀ ਜਾਂ ਕੋਈ ਹੋਰ ਸੰਗੀਨ ਮਾਮਲੇ ਦਾ ਦੋਸ਼ੀ ਲੱਗਦਾ। ਹਾਲਾਂਕਿ ਉਹਦੇ ਖਿਲਾਫ ਦੋਸ਼ ਸਾਬਤ ਹੋਣ ਜਾਂ ਨਾ ਹੋਣ, ਇਹ ਇੱਕ ਵੱਖਰੀ ਗੱਲ ਆ। ਲੰਘੇ ਦਿਨਾਂ ਦੇ ਵਿੱਚ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਜੁੜੇ ਇੱਕ ਮਾਮਲੇ ਉੱਤੇ ਖਬਰ ਸਾਂਝੀ ਕੀਤੀ ਸੀ ਦੀਪਕ ਸ਼ਰਮਾ ਚਨਾਰਥਲ ਜੀ ਨੇ, ਤੇ ਉਸ ਖਬਰ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਸੀਗੀ ਕਿ 2 ਸਾਲਾਂ ਦੇ ਵਿੱਚ ਕੌਮ ਨੇ ਵਿਸਾਰ ਦਿੱਤਾ ਉਸ ਮੋਰਚੇ ਨੂੰ ਜਾਂ ਸਰਕਾਰਾਂ ਦੀ ਲਾਪਰਵਾਹੀ ਕਰਕੇ। ਤੇ ਉਹਦੇ ਵਿੱਚ ਆਪਾਂ ਇਹ ਕਿਹਾ ਸੀਗਾ ਕਿ ਬੇਸ਼ੱਕ ਜਿਹੜੇ ਬੰਦੇ ਤੁਹਾਡੇ ਨਾਲ ਸਹਿਮਤ ਸੀਗੇ, ਉਹਨਾਂ ਨੂੰ ਤੁਸੀਂ ਬਣਦੀਆਂ ਸਜ਼ਾਵਾਂ ਵੀ ਦੇਤੀਆਂ ਦੋਸ਼ੀ ਕਹਿ ਕੇ, ਪਰ ਫਿਰ ਵੀ ਮਨੁੱਖਤਾ ਦੇ ਆਧਾਰ ਤੇ ਉਹਨਾਂ ਦਾ ਇਹ ਮੁੱਢਲਾ ਹੱਕ ਤਾਂ ਹੈ ਨਾ ਕਿ ਤੁਸੀਂ ਉਹਨਾਂ ਨੂੰ ਬਣਦੀ ਸਜ਼ਾ ਭੁਗਤ ਲੈਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰੋ, ਪਰ ਉਹ ਨਹੀਂ ਕੀਤੇ ਜਾ ਰਹੇ। ਤੇ ਦੂਜੇ ਪਾਸੇ ਆਹ ਲੋਕ ਨੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਪਿਛਲੇ ਕਈ ਸਾਲਾਂ ਤੋਂ। ਇਸੇ ਕਰਕੇ ਮੈਂ ਕਹਿਣਾ ਹੁੰਦਾ ਕਿ ਹਮੇਸ਼ਾ ਵਿਚਾਰਧਾਰਕ ਵਖਰੇਵੇਂ ਕਰਕੇ ਅਸੀਂ ਕੱਲੇ-ਕੱਲੇ ਟਾਰਗੇਟ ਹੋ ਰਹੇ ਹਾਂ, ਚਾਹੇ ਉਹ ਸਮਾਜਿਕ ਕਾਰਕੁਨ ਦੇ ਰੂਪ ਦੇ ਵਿੱਚ, ਚਾਹੇ ਉਹ ਕਿਸਾਨ ਨੇਤਾ ਦੇ ਰੂਪ ਦੇ ਵਿੱਚ, ਚਾਹੇ ਉਹ ਕੋਈ ਪੱਤਰਕਾਰ ਦੇ ਰੂਪ ਦੇ ਵਿੱਚ, ਚਾਹੇ ਉਹ ਖੱਬੇ ਪੱਖੀਆਂ ਦੇ ਰੂਪ ਦੇ ਵਿੱਚ, ਤੇ ਚਾਹੇ ਉਹ ਸਿੱਖਾਂ ਜਾਂ ਮੁਸਲਮਾਨਾਂ ਦੇ ਰੂਪ ਦੇ ਵਿੱਚ। ਇਸੇ ਕਰਕੇ ਸਾਨੂੰ ਜਦੋਂ ਨਿਆਂ ਦੀ ਗੱਲ ਆਉਂਦੀ ਹੈ ਜਾਂ ਜਦੋਂ ਕਿਸੇ ਨਾਲ ਖੜਨ ਦੀ ਗੱਲ ਆਉਂਦੀ ਹੈ ਤਾਂ ਉਦੋਂ ਸਾਨੂੰ ਇਹ ਸਾਰੇ ਵਖਰੇਵੇਂ ਭੁੱਲ ਕੇ ਖਿੱਤਾਵਾਦ ਦੇ ਹੋਰ ਜਿਹੜੇ ਸਾਡੇ ਵਖਰੇਵੇਂ ਨੇ ਉਹ ਭੁੱਲ ਕੇ ਸਾਨੂੰ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਹੈ ਤੇ ਉਹਦੇ ਲਈ ਖੜਨਾ ਚਾਹੀਦਾ ਹੈ। ਇਸੇ ਕਰਕੇ ਫਿਰ ਅਸੀਂ ਕੱਲੇ-ਕੱਲੇ ਸ਼ਿਕਾਰ ਹੋ ਰਹੇ ਹਾਂ, ਸਟੇਟ ਦੇ ਜ਼ਬਰ ਦੇ ਕਹਿ ਲਓ, ਜ਼ੁਲਮ ਦੇ ਕਹਿ ਲਓ ਜਾਂ ਸਰਕਾਰਾਂ ਦੇ ਜ਼ੁਲਮ ਦੇ ਕਹਿ ਲਓ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਏਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀਆਂ ਅਹਿਮ ਖਬਰਾਂ ਤੇ ਚਰਚਾ ਹੋਊਗੀ। ਇਜ਼ਰਾਈਲ ਹਮਾਸ ਜਿਹੜੀ ਟਾਕ ਹੈ ਗਾਜ਼ਾ ਸੀਜ਼ਫਾਇਰ ਨੂੰ ਲੈ ਕੇ, ਉਹਨਾਂ ਦੇ ਵਿੱਚ ਜਿਹੜੀਆਂ ਅਗਲੀਆਂ ਅਪਡੇਟਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਤੇ ਇਹਦੇ ਦਰਮਿਆਨ ਇਜ਼ਰਾਈਲ ਨੇ ਤਾਜ਼ਾ ਹਮਲੇ ਕੀਤੇ ਨੇ ਫਿਲਿਸਤੀਨੀਆਂ ਉੱਤੇ। ਇੱਕ ਪਾਸੇ ਗਾਜ਼ਾ ਜੰਗਬੰਦੀ ਦੀ ਗੱਲ ਹੋ ਰਹੀ ਆ, ਦੂਜੇ ਪਾਸੇ ਤਾਜ਼ਾ ਹਮਲਿਆਂ ਦੇ ਵਿੱਚ 62 ਜਾਣੇ ਮਾਰੇ ਗਏ ਨੇ ਇਜ਼ਰਾਈਲ ਵੱਲੋਂ ਕੀਤੇ ਹਮਲਿਆਂ ਦੇ ਵਿੱਚ। ਪ੍ਰੈਜ਼ੀਡੈਂਟ ਬਾਈਡਨ ਨੇ ਫੇਅਰਵੈਲ ਦਿੱਤੀ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ 5 ਡੈਕੇਡ ਪੋਲੀਟੀਕਲ ਕਰੀਅਰ ਨੂੰ ਦਿੱਤੇ ਨੇ। ਹੋਰ ਜਿਹੜੀਆਂ ਗੱਲਾਂ ਬਾਤਾਂ ਨੇ ਇਹਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਯੂਐਸ ਦੇ ਲਿਹਾਜ਼ ਦੇ ਨਾਲ ਜੇਕਰ ਖਬਰਾਂ ਦੇਖੀਏ ਤਾਂ ਇਸ ਵੇਲੇ ਸੈਨੇਟ ਹੀਰਿੰਗਸ ਚੱਲ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਟਰੰਪ ਦੀਆਂ ਨੋਮੀਨੀਜ਼ ਨੇ, ਟਰੰਪ ਦੀ ਸਰਕਾਰ ਦੇ ਵਿੱਚ, ਪ੍ਰਸ਼ਾਸਨ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਕੰਮ ਕਰਨਾ, ਉਹਨਾਂ ਲੋਕਾਂ ਦੇ ਬਾਰੇ ਕਈ ਜੁੜੀਆਂ ਅਹਿਮ ਖਬਰਾਂ ਨੇ। ਅਟਾਰਨੀ ਜਨਰਲ ਦੇ ਬਾਰੇ ਵੀ ਕੁਝ ਜੁੜੀਆਂ ਖਬਰਾਂ ਨੇ। ਇਹਦੇ ਨਾਲ ਕੈਲੀਫੋਰਨੀਆ ਵਾਈਲਡ ਫਾਇਰਸ ਦੇ ਬਾਰੇ ਜਿਹੜੀਆਂ ਅੱਗਾਂ ਦੇ ਬਾਰੇ ਜਿਹੜੀਆਂ ਤਾਜ਼ਾ ਜਾਣਕਾਰੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇੱਕ ਹੋਰ ਵਰਲਡ ਦੀਆਂ ਖਬਰਾਂ ਦੇ ਨਾਲ ਜੁੜੀ ਇੱਕ ਹੋਰ ਖਬਰ ਆ ਜਿਹਦੇ ਵਿੱਚ ਹਲੇ ਤੱਕ ਉਹਦੇ ਉੱਤੇ ਚਰਚਾ ਬਹੁਤ ਘੱਟ ਹੋਈ ਹੈ, ਪਰ ਉਹ ਖਬਰ ਬੜੀ ਅਹਿਮ ਹੈ। ਜਿਹੜੀ ਸਾਊਥ ਅਫਰੀਕਾ ਦੇ ਵਿੱਚ ਇੱਕ ਜਿਹੜੀ ਖਦਾਨ ਹੈ ਉਹਦੇ ਵਿੱਚ ਕਈ ਲੋਕ ਫਸੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਕੱਢ ਲਿਆ ਗਿਆ, ਪਰ ਫਿਰ ਵੀ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ। 60 ਬੋਡੀਜ਼ ਜਿਹੜੀਆਂ ਨੇ, ਡੈਡ ਬੋਡੀਜ਼, ਉਹਨਾਂ ਨੂੰ ਕੱਢ ਲਿਆ ਗਿਆ। ਸਾਊਥ ਅਫਰੀਕਾ ਦੇ ਨਾਲ ਜੁੜੀ ਇਹ ਬੜੀ ਵੱਡੀ ਖਬਰ ਆ, ਇਹਦੇ ਉੱਤੇ ਵੀ ਚਰਚਾ ਕੀਤੀ ਜਾਊਗੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।